ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਮੋਬਾਈਲ ਐਪ ਤੇ ਇਹਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਸੁਣ ਰਹੇ ਹੋ। ਮੈਂ ਹਾਂ ਪ੍ਰਵੀਨ ਸ਼ਰਮਾ, ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ, ਸੁਰਜੀਤ ਸਿੰਘ ਚਾਹਲ, ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲ ਇੰਡੀਅਨ ਕੰਜ਼ੀਰੈਂਟਰ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559-800-0590 ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼੍ਰੋਮਣੀ ਕਮੇਟੀ ਵੱਲੋਂ ਲਿਖੀ ਗਈ ਚਿੱਠੀ ਤੋਂ। ਮੋਹਨ ਭਾਗਵਤ ਨੂੰ ਦੱਸਦੇ ਸ਼੍ਰੋਮਣੀ ਕਮੇਟੀ ਨੇ ਕੋਈ ਚਿੱਠੀ ਲਿਖੀ ਹੈ ਜੀ। ਹਾਂਜੀ, ਇਹਨਾਂ ਨੇ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਕਾਫੀ ਵੱਡੀ ਗੱਲਬਾਤ ਵੀ ਲਿਖੀ ਹੈ ਜੀ। ਤਾਂ ਦੇਖੋ, ਇਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ ਉਹ ਇੱਕ ਸ਼ਿਕਵਾ ਕੀਤਾ ਹੈ ਭਗਵਤ ਦੇ ਨਾਲ ਕਿ ਬਾਈ ਇਹਨਾਂ ਨੇ ਬਹੁਤ ਜ਼ਿਆਦਾ ਦਖਲ ਦਿੱਤਾ ਹੈ ਸਾਡੀ ਚੋਣ ਦੇ ਵਿੱਚ ਤੇ ਜਿਹੜੀ ਗੱਲ ਬੜੀ ਖਤਰਨਾਕ ਆ। ਤਾਂ ਇਹ ਚਿੱਠੀ ਲਿਖੀ ਹੈ ਗੁਰਚਰਨ ਸਿੰਘ ਜੀ ਗਰੇਵਾਲ ਜਿਹੜੇ LCPC ਦੇ ਮੈਂਬਰ ਆ ਤੇ ਨਾਲ ਜਨਰਲ ਸਕੱਤਰ ਵੀ ਆ। ਤਾਂ ਇਹਨਾਂ ਨੇ ਚਿੱਠੀ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਉਹ ਸਿੱਧੇ ਤੌਰ ਤੇ ਇਹੋ ਕਿਹਾ ਹੈ ਕਿ ਬਈ RSS ਦੀ ਜਿਹੜੀ ਰਾਜਸੀ ਧਿਰ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ, ਹਰਿਆਣਾ ਦੀ ਭਾਜਪਾ ਸਰਕਾਰ ਤੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਭਾਜਪਾ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਚੋਣ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਗਈ ਹੈ। ਤੇ ਨਾਲ ਉਹ ਲਿਖਦੇ ਆ ਕਿ ਇਹ ਘਟਨਾਕ੍ਰਮ ਭਾਰਤ ਦੇ ਬਹੁ ਸੱਭਿਅਕ ਬਹੁ ਧਰਮੀ ਸਮਾਜ ਅੰਦਰ ਆਪਸੀ ਧਾਰਮਿਕ ਦੂਰੀ ਵਧਾਉਣ ਵਾਲਾ ਹੈ। ਜੇਕਰ ਇਹ ਵਰਤਾਰਾ ਨਾ ਰੋਕਿਆ ਗਿਆ ਤਾਂ ਸਿੱਖਾਂ ਦੇ ਅੰਦਰ ਪੈਦਾ ਹੋਣ ਵਾਲੀ ਅਸਥਿਰਤਾ ਦੇਸ਼ ਲਈ ਘਾਤਕ ਹੋਵੇਗੀ। ਮਤਲਬ ਨਾਲ ਉਹ ਚੇਤਾ ਰਹੇ ਨੇ ਕਿ ਜੇ ਇਸ ਤਰ੍ਹਾਂ ਦੀ ਅਸੰਤੁਸ਼ਟੀ ਰੱਖੋਗੇ ਤਾਂ ਫਿਰ ਉਹ ਘਾਤਕ ਵੀ ਹੋ ਸਕਦੀ ਹੈ। ਨਾਲ ਇਹਨਾਂ ਨੇ ਕਿਹਾ ਕਿ ਜਿਹੜੇ ਰਸਤੇ ਤੇ RSS ਤੇ ਇਸ ਦੀ ਰਾਜਸੀ ਧਿਰ ਭਾਜਪਾ ਚੱਲ ਰਹੀ ਹਨ, ਇਸ ਤੋਂ ਪਹਿਲਾਂ ਸਿੱਖ ਵਿਰੋਧੀ ਜਮਾਤ ਕਾਂਗਰਸ ਅਜਿਹਾ ਕਰਿਆ ਕਰਦੀ ਸੀਗੀ। ਹੁਣ ਦੇਖੋ, ਚਲੋ ਹੋਰ ਵੀ ਕੁਝ ਗੱਲਾਂ ਲਿਖੀਆਂ ਨੇ, ਅਸੀਂ ਇੱਥੋਂ ਤੱਕ ਹੀ ਮਹਿਦੂਦ ਰਹਿੰਦੇ ਹਾਂ ਕਿਉਂਕਿ ਸਮੇਂ ਦੀ ਮੰਗ ਹੀ ਇਹੋ ਹੁੰਦੀ ਹੈ ਕਿ ਅਸੀਂ ਸ਼ਾਰਟ ਗੱਲ ਕਰੀਏ। ਤਾਂ ਇਹਨਾਂ ਨੇ ਸਾਰੀ ਚਿੱਠੀ ਦੇ ਵਿੱਚ ਇਹ ਚੀਜ਼ ਜਿਹੜੀ ਆ ਖੁੱਲ ਕੇ ਕਹਿ ਦਿੱਤੀ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਆ ਕਿ ਇਹਨਾਂ ਨੇ ਚਾਹੇ ਇਕਬਾਲ ਸਿੰਘ ਲਾਲਪੁਰਾ ਹੋਣ, ਚਾਹੇ ਮਨਜਿੰਦਰ ਸਿੰਘ ਸਿਰਸਾ ਹੋਣ, ਇਹਨਾਂ ਤੇ ਸਿੱਧੇ ਦੋਸ਼ ਲਾ ਦਿੱਤੇ ਸਨ। ਸਰਚਾਂਦ ਸਿੰਘ ਦੀ ਤਾਂ ਇਹਨਾਂ ਨੇ ਆਡੀਓ ਹੀ ਬਾਹਰ ਕੱਢ ਲਿਆਂਦੀ ਸੀਗੀ ਕਿ ਵੇਖੋ ਜੀ ਇਹ ਸਾਡੇ ਬੰਦਿਆਂ ਨੂੰ ਤੋੜਨ ਦਾ ਯਤਨ ਕਰ ਰਹੇ ਆ। ਤਾਂ ਇਹ ਤਾਂ ਸਾਫ਼ ਆ ਕਿ ਉਹਨਾਂ ਦਾ ਇਸ਼ਾਰਾ ਜਿਹੜਾ ਉਹ ਪਹਿਲਾਂ ਵੀ ਸੀ ਤੇ ਹੁਣ ਤਾਂ ਉਹਨਾਂ ਨੇ ਲਿਖਤੀ ਇਹ ਚੀਜ਼ ਜਿਹੜੀ ਕਹਿ ਦਿੱਤੀ ਆ। ਮੇਰੇ ਸਾਹਮਣੇ ਇੱਕ 2004 ਦੇ ਵਿੱਚ ਜਾਰੀ ਕੀਤਾ ਹੁਕਮਨਾਮਾ, ਉਹਦੀ ਖਬਰ ਪਈ ਆ। ਠੀਕ ਹੈ। ਉਹ ਹੁਕਮਨਾਮਾ ਜਾਰੀ ਹੋਇਆ ਸੀਗਾ ਜਦੋਂ ਇਹਨਾਂ ਨੇ ਸਰਬ ਸਾਂਝੀ ਗੁਰਬਾਣੀ ਯਾਤਰਾ ਕੱਢਣ ਦਾ ਤਹਈਆ ਕੀਤਾ ਸੀਗਾ RSS ਵਾਲਿਆਂ ਨੇ। ਠੀਕ ਹੈ ਜੀ। ਇਹ ਜਿਹੜਾ RSS ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ, ਇਹਦੇ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਆਪ ਕਿਹਾ ਸੀ 2017 ਦੇ ਵਿੱਚ ਕਿ ਉਹ ਹਾਲੇ ਵੀ ਕਾਇਮ ਹੈ। ਠੀਕ ਹੈ ਜੀ। ਉਹਦੀ ਜੇ ਕਿਸੇ ਨੇ ਖਬਰ ਦੇਖਣੀ ਹੋਵੇ ਤਾਂ ਹਿੰਦੁਸਤਾਨ ਟਾਈਮਸ ਦੇ ਵਿੱਚ ਲੱਗੀ ਸੀ 23 ਅਕਤੂਬਰ 2017 ਨੂੰ, ਡਿਗਰੀ ਅਗੇਂਸਟ RSS ਐਫੀਲੀਏਟ ਸਟਿਲ ਪ੍ਰਵੇਲਸ ਅਕਾਲ ਤਖਤ। ਜੀ। ਤਾਂ ਗੱਲ ਇਹ ਆ ਕਿ ਫਿਰ
ਜਿਵੇਂ ਹੁਣ ਕਿਉਂਕਿ ਦੋ ਥਾਂ ਇਹ ਲਿਖਦੇ ਨੇ, ਮੈਂ ਪੜ੍ਹਦਿਆਂ ਉਹ ਚੀਜ਼ ਨੂੰ ਯਾਦ ਕਰ ਰਿਹਾ ਸੀਗਾ ਕਿ ਆ ਵੇਖੋ ਦੋ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਮੈਂਸ਼ਨ ਕੀਤੀਆਂ ਨੇ ਉਚੇਚੇ ਤੌਰ ਤੇ। ਜਿਵੇਂ ਉਹਨਾਂ ਨੇ ਕਿਹਾ ਕਿ ਆਰਐਸਐਸ ਤੇ ਇਸ ਦੀ ਰਾਜਸੀ ਧਿਰ ਭਾਜਪਾ ਜਿਹੜੀ ਹੈ, ਮਤਲਬ ਕਿ ਆਰਐਸਐਸ ਤੇ ਉਹਨਾਂ ਦੀ ਰਾਜਸੀ ਧਿਰ ਭਾਜਪਾ। ਹੁਣ ਇੱਥੇ ਆਪ ਹੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੋਇਆ ਹੈ ਕਿ ਆਰਐਸਐਸ ਦੇ ਨਾਲ ਕੋਈ ਸਹਿਯੋਗ ਨਹੀਂ ਕਰਨਾ ਤੇ ਤੁਸੀਂ 4 ਤੋਂ ਲੈ ਕੇ 19 ਤੱਕ 20 ਤੱਕ ਕੀ ਕਰਦੇ ਰਹੇ? ਪਹਿਲਾਂ ਤਾਂ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਜੀ, ਕਿਉਂਕਿ ਮੈਂ ਤਾਂ ਤੁਹਾਨੂੰ ਸਾਰੀਆਂ ਗੱਲਾਂ ਡੇਟ ਬਾਈ ਡੇਟ ਜਾਂ ਜਿਹੜੇ ਬੰਦਿਆਂ ਦੇ ਬਿਆਨ ਨੇ ਉਹਨਾਂ ਬਾਈ ਨੇਮ ਕੋਟ ਕਰਕੇ ਦੱਸ ਦਿੱਤੀਆਂ। ਇਹਨਾਂ ਗੱਲਾਂ ਦਾ ਹੈਗਾ ਜਵਾਬ ਜੀ ਕਿ ਅੱਜ ਤੁਸੀਂ ਕਹਿ ਰਹੇ ਹੋ ਕਿ ਆਰਐਸਐਸ ਤੇ ਉਹਦੀ ਰਾਜਸੀ ਧਿਰ ਭਾਜਪਾ ਇਦਾਂ ਕਰ ਰਿਹਾ ਤਾਂ ਫਿਰ ਉਸੇ ਰਾਜਸੀ ਧਿਰ ਭਾਜਪਾ ਦੇ ਨਾਲ ਕਾਲੀ ਬਗਲਗੀਰ ਹੋਈ ਰਹੇ ਜੀ। ਉਹ ਕੀ ਸੀਗਾ? ਤੇ ਨਾਲ ਹੀ ਇਹਨਾਂ ਦੇ ਉਸ ਟਾਈਮ ਦੇ ਤਤਕਾਲੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਗਿਆਨੀ ਗੁਰਬਚਨ ਸਿੰਘ ਕਹਿ ਰਹੇ ਨੇ ਕਿ ਬਈ ਉਹ ਜਿਹੜਾ ਹੁਕਮਨਾਮਾ ਜਾਰੀ ਹੋਇਆ ਇਹਨਾਂ ਦੇ ਖਿਲਾਫ ਉਹ ਹਾਲੇ ਵੀ ਜਿਉਂਦਾ ਤੇ ਹੋਆ। ਇਹ ਕੀ ਆ? ਅੱਜ ਤੁਸੀਂ ਉਹਨਾਂ ਤੋਂ ਤੋੜ ਵਿਛੋੜਾ ਕਰ ਲਿਆ ਤਾਂ ਅੱਜ ਹੁਣ ਤੁਹਾਨੂੰ ਇਹ ਲੱਗਦਾ ਹੀ ਆ ਕਿ ਬਈ ਹੁਣ ਕੰਮ ਔਖਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਿੱਧੀ ਚੋਣ ਦੇ ਵਿੱਚ, ਕਿਉਂਕਿ ਅੱਜ ਇੱਕ ਬਹਿਸ ਚੱਲ ਰਹੀ ਸੀਗੀ, ਡਿਬੇਟਾਂ ਹੋ ਰਹੀਆਂ ਨੇ ਇਸ ਮੁੱਦੇ ਤੇ, ਤਾਂ ਹਰਜੀਤ ਗਰੇਵਾਲ ਨੇ ਸਿੱਧਾ ਕਿਹਾ ਕਿ ਬਈ ਮੰਨ ਲਓ ਸਾਡਾ ਕੱਲ ਨੂੰ ਕੋਈ ਬੰਦਾ ਖੜੋਏਗਾ, ਕੋਈ ਬੰਦਾ ਸਾਡੇ ਚੋਂ ਖੜੋਏਗਾ ਤਾਂ ਅਸੀਂ ਸਪੋਰਟ ਕਰਾਂਗੇ। ਇਨਡਾਇਰੈਕਟ ਵੇ ਨਾਲ ਕਹਿ ਦਿੱਤਾ ਉਹਨਾਂ ਨੇ, ਮਤਲਬ ਕਿ ਨਾਲੇ ਤਾਂ ਉਹ ਕਹਿ ਰਹੇ ਆ ਕਿ ਚਾਹੇ ਮੁਸਲਮਾਨ ਹੋਣ, ਚਾਹੇ ਕ੍ਰਿਸਚਨ ਹੋਣ ਤੇ ਚਾਹੇ ਸਿੱਖ ਹੋਣ, ਅਸੀਂ ਕਿਸੇ ਦੀਆਂ ਧਾਰਮਿਕ ਚੋਣਾਂ ਜਾਂ ਧਾਰਮਿਕ ਸੰਸਥਾਨਾਂ 'ਚ ਦਖਲ ਨਹੀਂ ਦਿੰਦੇ, ਪਰ ਜੇਕਰ ਸਾਡੇ ਬੰਦੇ, ਸਾਡੇ ਵਿੱਚ ਸਿੱਖ ਐਸਜੀਪੀਸੀ ਦਾ ਇਲੈਕਸ਼ਨ ਲੜਨਗੇ ਤਾਂ ਅਸੀਂ ਕਿਉਂ ਨਾ ਸਪੋਰਟ ਕਰਾਂਗੇ। ਮਤਲਬ ਸਿੱਧੇ ਤੌਰ ਤੇ ਕਹਿ ਰਹੇ ਆ ਕਿ ਭਾਈ ਜੇ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਤਾਂ ਲੜ ਅਸੀਂ ਵੀ ਸਕਦੇ, ਸਾਡੇ ਬੰਦੇ ਵੀ ਲੜਨਗੇ। ਤਾਂ ਖੁਦ ਤੁਸੀਂ ਦੇਖੋ ਹਰਜੀਤ ਸਿੰਘ ਗਰੇਵਾਲ ਵੀ ਤੇ ਅੱਜ ਕੱਲ ਕਾਫੀ ਲੰਬੀ ਦਾੜੀ ਰੱਖੀ ਬੈਠਾ ਹੈ। ਬਿਲਕੁਲ ਹਰਜੀਤ ਸਿੰਘ ਗਰੇਵਾਲ ਦੀ ਦਿੱਖ ਨੂੰ ਦੇਖੋ ਥੋੜਾ ਜਿਹਾ, ਤੇ ਉਹਨਾਂ ਦੇ ਨਾਲ ਅੱਜ ਕੱਲ ਢੀਂਡਸਾ ਸਾਹਿਬ ਤੋਂ ਲੈ ਕੇ ਹੋਰ ਬੜੇ ਵੱਡੇ ਸਿੱਖ ਆਗੂ ਜਿਹੜੇ ਆ ਤੁਰੇ ਫਿਰਦੇ ਆ। ਹੁਣ ਤਾਂ ਬੀਬੀ ਜਗੀਰ ਕੌਰ ਦਾ ਵੀ ਕਿਤੇ ਨਾ ਕਿਤੇ ਕਹਿ ਲੋ ਕਿ ਸੰਭਾਵੀ ਤੌਰ ਤੇ ਫਿਊਚਰ ਇਧਰ ਦੇਖਿਆ ਜਾ ਰਿਹਾ। ਸੋ ਇਸ ਕਰਕੇ ਚਰਨ ਸਿੰਘ ਗਰੇਵਾਲ ਉਹਨਾਂ ਨੇ ਗਲਤ ਗੱਲ ਤੇ ਨਹੀਂ ਕਹੀ, ਇਹ ਤੇ ਸਾਫ਼ ਆ, ਉਹਨਾਂ ਨੇ ਦਖਲ ਦਿੱਤਾ ਹੈ, ਪਰ ਉਹ ਸ਼ਾਇਦ ਅਤੀਤ ਨੂੰ ਭੁੱਲ ਗਏ। ਉਹ ਮਤਲਬ ਕਿ ਇੱਕ ਉਹ ਐਸੀ ਸਾਂਝ ਨੂੰ ਭੁੱਲ ਗਏ ਜਿਨ੍ਹਾਂ ਨੂੰ ਉਹ ਮਤਲਬ ਕਿ ਰੱਜ ਕੇ ਫਾਇਦਾ ਵੀ ਲਿਆ ਜਿਨ੍ਹਾਂ ਨੇ ਇਹਦੇ ਤੋਂ, ਤਾਂ ਉਹਦੇ ਅਗੇਂਸਟ ਜਾਂ ਉਹਦੇ ਪੱਖ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਬੀਤੇ ਦੀਆਂ ਉਹਨਾਂ ਨੂੰ ਸ਼ਾਇਦ ਭੁੱਲ ਗਈਆਂ। ਪਰ ਸਾਡਾ ਕੰਮ ਹੈ ਅਸੀਂ ਸਮੇਂ ਤੇ ਯਾਦ ਕਰਾ ਦਿੰਦੇ ਲੀਡਰਾਂ ਨੂੰ ਵੀ ਤੇ ਲੋਕਾਂ ਨੂੰ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਗੱਲ ਕਰੀਏ ਕਾਂਗਰਸ ਪ੍ਰਧਾਨ ਦੇ ਬਿਆਨ ਦੀ। ਉਹ ਕਹਿ ਰਹੇ ਨੇ, ਰਾਜਾ ਵੜਿੰਗ ਕਹਿੰਦੇ ਕਿ ਪੰਜਾਬ ਦੇ ਵਿੱਚ ਜਿੰਨੀਆਂ ਘਟਨਾਵਾਂ ਹੋ ਰਹੀਆਂ ਨੇ ਸਾਰੀਆਂ ਸਕ੍ਰਿਪਟਡ ਨੇ। ਦੇਖੋ ਇਹਦੇ ਤੇ ਭਾਜਪਾ ਵਾਲੇ ਕਹਿੰਦੇ ਆ ਕਿ ਤੁਸੀਂ ਦਿਓ ਸਬੂਤ, ਦਿਓ ਕਿ ਅਸੀਂ ਇਹਦੇ ਪਿੱਛੇ, ਕਿਉਂਕਿ ਉਹ ਕਹਿ ਰਹੇ ਨੇ ਕਿ ਸਕ੍ਰਿਪਟਡ ਹੈ, ਤਾਂ ਸਕ੍ਰਿਪਟ ਕਿਹਦੀ ਆ ਜੀ? ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੀ। ਦੇਖੋ ਇਹ ਚੀਜ਼ਾਂ ਹੁਣ ਸਕ੍ਰਿਪਟਡ ਨੇ ਜਾਂ ਕੁਝ ਵੀ ਆ, ਇਹ ਤੇ ਅਸੀਂ ਨਹੀਂ ਕਹਿ ਸਕਦੇ, ਤਾਂ ਪ੍ਰਧਾਨ ਸਾਹਿਬ ਜਾਣਨ ਤੇ ਪ੍ਰਧਾਨ ਸਾਹਿਬ ਦਾ ਕੰਮ ਜਾਣੇ। ਪਰ ਇਹ ਤੇ ਸਾਫ਼ ਹੈ ਨਾ ਕਿ ਜਿਹੜੀਆਂ ਸਿਲਸਿਲੇਵਾਰ ਤਰੀਕੇ ਦੇ ਨਾਲ ਘਟਨਾਵਾਂ ਵਾਪਰ ਰਹੀਆਂ ਨੇ, ਉਹਨਾਂ ਘਟਨਾਵਾਂ ਦੇ ਜਿਹੜੇ ਦੂਰ ਰਸੀ ਸਿੱਟੇ ਨੇ ਜੀ, ਉਹ ਥੋੜੇ ਜਿਹੇ ਕਿਤੇ ਨਾ ਕਿਤੇ ਹੁਣ ਦਿਖਣ ਡੈ ਪਏ ਆ ਜੀ। ਕੱਲ ਅਮਿਤ ਸ਼ਾਹ ਨੇ ਜਿਹੜਾ ਬਿਆਨ ਦਿੱਤਾ ਹੈ, ਉਸ ਬਿਆਨ ਨੂੰ ਕੋਈ ਅਵੇਸਲੇਪਨ ਚ ਲਵੇ ਤੇ ਮੇਰੇ ਖਿਆਲ ਦੇ ਨਾਲ ਉਹ ਗਲਤੀ ਹੋਏਗੀ। ਉਹਨੇ ਸਾਫ਼ ਕਹਿ ਦਿੱਤਾ ਹੈ ਕਿ ਸਾਡੀ ਪੰਜਾਬ ਤੇ ਨਿਗਾਹ ਹੈ ਜੀ, ਤੇ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਅਸੀਂ ਸਥਿਤੀ ਨੂੰ ਆਊਟ ਆਫ ਕੰਟਰੋਲ ਨਹੀਂ ਜਾਣ ਦੇਵਾਂਗੇ। ਤਾਂ ਭਾਈ ਹੁਣ ਤੁਸੀਂ ਸਮਝ ਲਓ ਕਿ ਉਹ ਬਿਆਨ ਕਿਸ ਸੰਦਰਭ ਦੇ ਵਿੱਚ ਹੈ, ਉਹਦੇ ਮਾਇਨੇ ਕੀ ਨਿਕਲ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਤਾਂ ਇਹ ਚੀਜ਼ ਆ ਕਿ ਦੇਖੋ ਰਾਜਾ ਵੜਿੰਗ ਕਿਸ ਆਧਾਰ ਤੇ ਕਹਿ ਰਹੇ ਆ, ਇਹਨਾਂ ਦੇ ਕੋਲ ਕੀ ਜਾਣਕਾਰੀ ਹੈ ਇਹਦੀ, ਜਾਂ ਤਾਂ ਖੁੱਲ ਕੇ ਗੱਲ ਦੱਸਣ ਨਾ ਜੀ। ਐਵੇਂ ਉੱਤੇ ਗੱਲ ਕਰਦੇ ਨਹੀਂ ਤੇ ਫਿਰ ਉਸ ਗੱਲ ਤੇ ਕੋਈ ਖੜਨਾ ਵੀ ਨਾ ਕਿਸੇ ਨੇ,
ਉਹ ਚੀਜ਼ਾਂ ਨਹੀਂ ਹੁੰਦੀਆਂ ਕਿ ਤੁਸੀਂ ਕੱਲ ਨੂੰ ਕਹਿ ਦੋ ਕਿ ਹਾਂ ਮੈਂ ਤਾਂ ਇੱਕ ਬਿਆਨ ਦਿੱਤਾ ਸੀ ਜੀ, ਵੈਸੇ ਐਸੇ ਦਿੱਤਾ ਸੀਗਾ। ਪਰ ਮੇਰਾ ਮੰਨਣਾ ਜੇਕਰ ਤੁਹਾਡੇ ਕੋਲ ਕੋਈ ਪੁਖਤਾ ਜਾਣਕਾਰੀ ਹੈ ਤੇ ਸਾਂਝੀ ਕਰੋ, ਜਨਤਾ ਦੇ ਵਿੱਚ ਰੱਖੋ, ਕਿਉਂਕਿ ਜਨਤਾ ਖੁਦ ਸ਼ੱਕ ਦੀ ਨਿਗਾਹ ਨਾਲ ਦੇਖ ਰਹੀ ਹੈ। ਹਾਲਾਂਕਿ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਦਾ ਨਾਮ ਲੈ ਤੋਂ ਬਗੈਰ ਇਸ਼ਾਰਾ ਕੀਤਾ ਹੈ ਕਿ ਜਿਵੇਂ ਉਹ ਵਾਰ ਹੁੰਦਾ ਕੁਝ ਦਿਨਾਂ ਦੇ ਅੰਦਰ ਅੰਦਰ ਇਹ ਸਾਰੀਆਂ ਚੀਜ਼ਾਂ ਮਤਲਬ ਕਿ ਇਸ ਤਰ੍ਹਾਂ ਸਕ੍ਰਿਪਟਡ ਨੇ ਵਗੈਰਾ ਵਗੈਰਾ, ਜੋ ਵੀ ਉਹਨਾਂ ਨੇ ਕਹਿਣਾ ਸੀ ਕਿਹਾ। ਪਰ ਸਾਡਾ ਮੰਨਣਾ ਕਿ ਜਦੋਂ ਤੱਕ ਤੁਸੀਂ ਕੋਈ ਤਥਾਤਮਕ ਜਾਣਕਾਰੀ ਨਹੀਂ ਦਿੰਦੇ, ਗੱਲ ਅੱਗੇ ਕਿਵੇਂ ਤੁਰੇਗੀ। ਜੀ ਜੀ। ਪਰ ਜਿਹੜੀ ਗੱਲ ਰਿਕਾਰਡ ਤੇ ਆ ਗਈ ਆ ਉਹ ਆ ਅਮਿਤ ਸ਼ਾਹ ਦਾ ਬਿਆਨ, ਤਾਂ ਉਹਦੇ ਤੋਂ ਲੱਗਦਾ, ਅੰਦਾਜ਼ਾ ਜ਼ਰੂਰ ਲੱਗਦਾ, ਮੈਂ ਇਹ ਨਹੀਂ ਕਹਿੰਦਾ ਕਿ ਕੌਣ ਰਲਿਆ ਕੌਣ ਨਹੀਂ ਰਲਿਆ, ਕੌਣ ਕਿਹਦੀਆਂ ਏਜੰਸੀਆਂ ਦਾ ਮੋਹਰਾ ਹੈ ਵਗੈਰਾ ਵਗੈਰਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਭਾਰੀ ਉਤਲ ਪੁਤਲ ਜ਼ਰੂਰ ਹੋ ਸਕਦੀ ਹੈ। ਜਿਸ ਤਰ੍ਹਾਂ ਆਪੋਜੀਸ਼ਨ ਵੇਖ ਰਹੀ ਹੈ ਕਿ ਸਕ੍ਰਿਪਟਡ ਹੈ, ਜਿਸ ਤਰ੍ਹਾਂ ਸੱਤਾਧਾਰੀ ਲਾਚਾਰੀ ਦੇ ਵਿੱਚ, ਬੇਵਸੀ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਮਤਲਬ ਕਿ ਉਹ ਦਿਖਾਈ ਦੇ ਰਹੇ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਜਿਹੜੀ ਆ ਉਹ ਨਾਰਮਲ ਤਾਂ ਨਹੀਂ, ਘੱਟੋ ਘੱਟ ਮਤਲਬ ਕਿ ਲੱਗਦੀ ਕਿ ਨਾਰਮਲ ਹੀ ਰਹੇਗੀ, ਕਿਉਂਕਿ ਨਾਰਮਲ ਤੋਂ ਗੱਲ ਗਾਂ ਹੁਣ ਸੂਈ ਥੋੜੀ ਜਿਹੀ ਤਾਂ ਚਲੇ ਗਈ ਆ, ਗਾਂ ਕਿੱਥੇ ਜਾਏਗੀ ਪਤਾ ਨਹੀਂ ਹੈ, ਪਰ ਉਤਲ ਪੁਤਲ ਹੋਣ ਦੀ ਸੰਭਾਵਨਾ ਜ਼ਰੂਰ ਹੈ। ਜੀ, ਅਗਲੀ ਖਬਰ ਦੇ ਵੱਲ ਚਲੀਏ ਮਿੰਟ ਜੀ, ਤੇ ਗੱਲ ਕਰੀਏ ਡੇਰਾ ਪ੍ਰੇਮੀਆਂ ਦੀ। ਸੁਰੱਖਿਆ ਕਾਰਨਾਂ ਕਰਕੇ ਕਹਿੰਦੇ ਡੇਰਾ ਪ੍ਰੇਮੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਜੀ। ਦੇਖੋ ਗੱਲ ਕੀ ਹੈ ਕਿ ਹੁਣ ਜਦੋਂ ਇਹ ਸਾਰਾ ਕੁਝ ਹੈ ਜੀ ਤਾਂ ਫਿਰ ਸਿਕਿਉਰਿਟੀ ਦਾ ਮਸਲਾ ਤੇ ਉੱਭਰੇਗਾ। ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਬਹੁਤ ਸਾਰੇ ਲੀਡਰਾਂ ਨੂੰ ਸਿਕਿਉਰਿਟੀ ਵਾਪਸ ਮਿਲ ਗਈ ਸੀ, ਸਿਰਫ ਇਸ ਕਰਕੇ, ਜਾਂ ਕਹਿ ਲਓ ਕਿ ਇਸ ਦਲੀਲ ਦੇ ਆਧਾਰ ਤੇ ਕਿ ਐਡੀ ਵੱਡੀ ਘਟਨਾ ਪੰਜਾਬ ਦੇ ਵਿੱਚ ਹੋ ਗਈ ਹੈ ਜੀ, ਅਸੀਂ ਸੁਰੱਖਿਅਤ ਨਹੀਂ ਹੈ, ਬੜੀ ਧੜਾ ਧੜ ਸਿਕਿਉਰਿਟੀ ਜਿਹੜੀ ਲਈ ਗਈ ਆ। ਤਾਂ ਹੁਣ ਇਹੀ ਹੈ ਕਿ ਐਡਾ ਵੱਡਾ ਕਾਂਡ ਹੋਇਆ, ਤਾਂ ਜ਼ਰਾ ਜੀ ਗੱਲ ਇਹ ਆ ਕਿ ਕੁਝ ਤਾਂ ਆਪ ਵੀ ਡਰੇ ਹੋਣਗੇ, ਕੁਝ ਵਕੀਲਾਂ ਦਾ ਵੀ ਹੁੰਦਾ ਪੈਂਤੜਾ, ਤਾਂ ਕਿ ਜਦੋਂ ਕੋਰਟ ਦੇ ਸਾਹਮਣੇ ਇਸ ਤਰ੍ਹਾਂ ਦੀ ਗੱਲ ਜਾਏਗੀ ਤਾਂ ਕੋਰਟ ਵੀ ਕਹੇਗਾ ਕਿ ਇਹਨਾਂ ਦੀ ਸਿਕਿਉਰਿਟੀ ਦੇ ਇੰਤਜ਼ਾਮਾਤ ਪੁਖਤਾ ਕੀਤੇ ਜਾਣ। ਤਾਂ ਹੋ ਸਕਦਾ ਸਿਕਿਉਰਿਟੀ ਜਿਹੜੀ ਪਹਿਲਾਂ ਹੀ ਮਿਲੀ ਆ, ਆਲਰੇਡੀ ਮਿਲੀ ਹੋਈ ਆ, ਕਿ ਉਹਨੂੰ ਹੋਰ ਮਜ਼ਬੂਤ ਕਰ ਦਿੱਤਾ ਜਾਵੇ ਤਾਂ ਕਿ ਇਹਨਾਂ ਤੇ ਅਟੈਕ ਵਗੈਰਾ ਨਾ ਹੋਣ, ਕਿਉਂਕਿ ਉਹਨਾਂ ਦੇ ਕੋਲ ਸਾਫ਼ ਤੌਰ ਤੇ ਇੱਕ ਤਰਕ ਹੈ ਕਿ ਅਸੀਂ ਕੋਰਟ ਚ ਆਉਣਾ ਹੈ, ਘਰੇ ਜਾਣਾ ਹੈ, ਕੰਮਾਂ ਕਾਰਾਂ ਤੇ ਜਾਣਾ, ਸਾਨੂੰ ਖਤਰਾ ਹੈ। ਹਾਲਾਂਕਿ ਕੁਝ ਲੋਕ ਸਵਾਲ ਚੁੱਕਦੇ ਨੇ ਕਿ ਇਹਨਾਂ ਨੂੰ ਸਿਕਿਉਰਿਟੀ ਕਾਦੀ, ਇਹ ਦੋਸ਼ੀ ਨੇ। ਨਹੀਂ ਹਜ਼ੂਰ, ਇਹ ਦੋਸ਼ੀ ਹਾਲੇ ਸਾਬਤ ਨਹੀਂ ਹੋਏ। ਅਸੀਂ ਕੁਝ ਚੀਜ਼ਾਂ ਨੂੰ ਨਾ ਥੋੜਾ ਰਲਾ ਮਿਲਾ ਦਿੰਨੇ ਆ, ਕੁਝ ਚੀਜ਼ਾਂ ਅਸੀਂ ਥੋੜਾ ਜਿਹਾ ਮਤਲਬ ਕਿ ਗਲਤ ਤਰੀਕੇ ਨਾਲ ਲੈ ਲੈਂਦੇ ਆ। ਇਹ ਹਾਲੇ ਨਾਮਜ਼ਦ ਮੁਲਜ਼ਮ ਨੇ, ਦੋਸ਼ ਸਾਬਤ ਹੋਣੇ ਬਾਕੀ ਆ, ਔਰ ਦੋਸ਼ ਸਾਬਤ ਹੋਇਆ ਨੂੰ ਵੀ ਤੇ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਨਾ। ਇੱਥੇ ਆ ਜਿਹੜਾ ਪੈਰੋਲ ਤੇ ਆਇਆ ਫਿਰਦਾ ਹੈ, ਐਵੇਂ ਕਦੇ ਲਾਈਵ ਹੋ ਜਾਂਦਾ, ਕਦੇ ਕੁਛ ਕਰਦਾ, ਕਦੇ ਕੁਛ ਖੇਖਣ ਕਰਦਾ, ਇਹਦੀ ਸਿਕਿਉਰਿਟੀ ਕਿੰਨੀ ਹੈ ਹਿਸਾਬ ਲਾ ਲਓ ਜੀ, ਹਿਸਾਬ ਲਾ ਲਓ। ਤਾਂ ਨਵਜੋਤ ਸਿੰਘ ਸਿੱਧੂ ਬਾਹਰ ਆਏਗਾ ਕੱਲ ਨੂੰ, ਸਿਕਿਉਰਿਟੀ ਤੇ ਉਹਨੂੰ ਵੀ ਮਿਲੇਗੀ। ਸਿਕਿਉਰਿਟੀ ਇੱਥੇ ਗਵਾਹਾਂ ਨੂੰ ਵੀ ਮਿਲਦੀ ਹੈ, ਸਿਕਿਉਰਿਟੀ ਇੱਥੇ ਮੁਲਜ਼ਮਾਂ ਨੂੰ ਵੀ ਮਿਲਦੀ ਹੈ ਜੀ, ਸਾਫ਼ ਤੌਰ ਤੇ। ਤਾਂ ਕਈ ਬੰਦੇ ਇਹ ਦਲੀਲ ਦਿੰਦੇ ਤੁਹਾਨੂੰ ਨਜ਼ਰ ਆਉਣਗੇ ਕਿ ਇਹਨਾਂ ਨੂੰ ਸਿਕਿਉਰਿਟੀ ਕਾਹਦੀ, ਤਾਂ ਸਿਕਿਉਰਿਟੀ ਇਸੇ ਕਰਕੇ ਹੈ ਕਿਉਂਕਿ ਕੋਰਟ ਵਗੈਰਾ ਦੇ ਵਿੱਚ ਆਉਂਦੇ ਆ, ਜੇ ਮੰਨ ਲਓ ਇਹਨਾਂ ਦਾ ਨੁਕਸਾਨ ਹੁੰਦਾ ਤਾਂ ਉਹਦੇ ਨਾਲ ਟਰਾਇਲ ਜਾਂ ਨਿਆਂ ਜਿਹੜਾ ਪ੍ਰਭਾਵਿਤ ਨਾ ਹੋਵੇ। ਤਾਂ ਖੈਰ ਇਹ ਪੇਸ਼ੀ ਜਿਹੜੀ ਸੀਗੀ ਅੱਜ ਇਹਨਾਂ ਦੀ ਫਰੀਦਕੋਟ ਦੇ ਵਿੱਚ ਸੀ। ਇਹਨਾਂ ਨੇ ਅੱਜ ਨਿੱਜੀ ਛੋਟ ਮੰਗੀ ਪੇਸ਼ੀ ਤੋਂ, ਤਾਂ ਨਿੱਜੀ ਛੋਟ ਦਿੱਤੀ ਗਈ ਆ 7 ਦਸੰਬਰ 2022 ਤੱਕ, ਮਤਲਬ ਅੱਜ 15 ਤਰੀਕ ਹੈਗੀ ਆ, ਤੇ ਆਲਮੋਸਟ ਲਾ ਲਓ ਕਿ ਤਕਰੀਬਨ 22 ਦਿਨ ਦੀ ਤਰੀਕ ਪੈ ਗਈ। ਤਾਂ ਹੁਣ ਇਹ ਸਾਰਾ ਕੁਝ ਜਿਹੜਾ 22 ਦਿਨ ਬਾਅਦ ਸੁਣਿਆ ਜਾਏਗਾ, ਜੇ ਉਦਣ ਵੀ ਮੰਨ ਲਓ ਕੋਈ ਅੱਗੇ ਨਿੱਜੀ ਛੋਟ ਮਿਲ ਜਾਂਦੀ ਹੈ ਤੇ ਫਿਰ ਮਸਲਾ ਇਹ 2023 ਦੇ ਵਿੱਚ ਦਾਖਲ ਹੋ ਜਾਏਗਾ, ਯਾਨੀ 1 ਸਾਲ ਬੇਅਦਬੀਆਂ ਦਾ ਕੇਸ ਹੋਰ ਲਟਕ ਗਿਆ। ਤਾਂ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ। ਪਰ ਇਸ ਕਤਲकांड ਦੇ ਵਿੱਚ ਜੇ ਆਪਾਂ ਦੇਖੀਏ, ਇੱਕ ਵੱਡੀ ਇਸ ਵੇਲੇ ਦੀ ਖਬਰ ਆ ਉਹ ਇਹ ਆ ਕਿ ਇੱਕ ਰਜਿੰਦਰ, ਸ਼ਾਇਦ ਹਰਜਿੰਦਰ ਕਿ ਰਜਿੰਦਰ, ਉਹ ਰਾਜੂ ਹੈ ਮਗਰ ਉਹਦਾ ਨਾਮ ਛੋਟਾ, ਉਹਨੂੰ ਜੇਲ੍ਹ ਦੇ ਵਿੱਚੋਂ ਲਿਆਂਦਾ ਗਿਆ। ਤਾਂ ਸਿੱਧੂ ਮੂਸੇਵਾਲੇ ਵਾਂਗੂ ਇਸ ਹੱਤਿਆਕਾਂਡ ਦੇ ਤਾਰ ਵੀ ਜੇਲ੍ਹ ਦੇ ਨਾਲ ਹੀ ਜੁੜਦੇ ਨਜ਼ਰ ਆ ਰਹੇ। ਤਾਂ ਉੱਥੇ ਜੇਲ੍ਹ ਕਿਹੜੀ ਸੀ, ਤਿਹਾੜ ਜੇਲ੍ਹ, ਤੇ ਇੱਥੇ ਐਤਕੀ ਜੇਲ੍ਹ ਹੈ ਫਰੀਦਕੋਟ ਜੇਲ੍ਹ। ਫਰੀਦਕੋਟ ਤੁਹਾਨੂੰ ਪਤਾ ਹੀ ਹੈ ਕਿ ਕੋਟਕਪੂਰੇ ਦੇ ਬਿਲਕੁਲ ਨਾਲ ਲੱਗਲਾ ਸ਼ਹਿਰ ਆ।
ਬਿਲਕੁਲ ਨੇੜਲਾ ਸ਼ਹਿਰ ਆ, ਤਾਂ ਕੋਈ ਬਹੁਤਾ ਫਰਕ ਨਹੀਂ ਹੈ, 10-15 ਕਿਲੋਮੀਟਰ ਦੀ ਦੂਰੀ ਹੈ ਸਾਰੀ। ਤਾਂ ਇਹ ਜਿਹੜੀ ਸਾਰੀ ਵਿਉਂਤਬੰਦੀ ਹੋਈ ਆ, ਦੱਸਦੇ ਆ ਕਿ ਜੇਲ੍ਹ ਦੇ ਥਰੂ ਹੋਈ ਆ। ਔਰ ਇਹਦੇ ਵਿੱਚ ਭੋਲਾ ਸਿੰਘ ਖਾਲਸਾ ਜਿਹੜਾ ਕਿ ਪਹਿਲਾਂ ਹੀ ਇੱਕ ਮੁਕੱਦਮੇ 'ਚ ਪ੍ਰੇਮੀਆਂ ਦੀ ਰੈਕੀ ਕਰਨ ਵਾਲਾ ਮੁਕੱਦਮਾ ਸੀ, ਉਹਦੇ ਵਿੱਚ ਨਾਮਜ਼ਦ ਆ, ਉਹ ਵੀ ਅੰਦਰ ਸੀਗਾ। ਤੇ ਦੱਸਦੇ ਆ ਕਿ ਉਹਦਾ ਇੱਕ ਰਿਸ਼ਤੇਦਾਰ, ਜਿਹੜੇ ਕਿ 2 ਇਸ ਵੇਲੇ ਭਗੌੜੇ ਨੇ ਇਸ ਮਾਮਲੇ ਦੇ ਵਿੱਚ, ਜਿਹੜੇ ਪੰਜਾਬ ਤੋਂ ਨੇ ਰੈਕੀ ਵਗੈਰਾ ਜਿਨ੍ਹਾਂ ਨੇ ਕੀਤੀ, ਦੋਸ਼ ਲੱਗਦੇ ਆ ਕਿ ਉਹਨਾਂ ਦਾ ਰਿਸ਼ਤੇਦਾਰ ਸੀ ਇੱਕ ਉਹਦੇ ਚੋਂ। ਤਾਂ ਉਹ ਸਾਰਾ ਕੁਛ ਹੈ ਜਿਹੜਾ ਹੋਇਆ ਹੈ। ਤੇ ਹੁਣ ਇਸ ਮਾਮਲੇ ਦੇ ਵਿੱਚ ਕੱਲ ਦਾ ਇੱਕ ASI ਦਾ ਮੁੰਡਾ ਵੀ ਫੜ ਰੱਖਿਆ ਹੈ, ਜਿਹੜਾ ਪਟਿਆਲਾ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਉਹਦੇ ਬਾਰੇ ਪੁਲਿਸ ਵੀ ਖਾਮੋਸ਼ ਆ, ਨਮੋਸ਼ ਵੀ ਹੈ ਕਿ ਕੀ ਉਹਨੂੰ ਸਿਰਫ ਰਾਉਂਡ ਅਪ ਕੀਤਾ ਗਿਆ ਜਾਂ ਉਹਦੀ ਗ੍ਰਿਫਤਾਰੀ ਪੈ ਗਈ ਆ। ਕਿਉਂਕਿ ਇਹ ਗੱਲ ਆਈ ਹੈ ਸੁਣਨ ਦੇ ਵਿੱਚ, ਜਿਹੜੀ ਕਿ ਹੁਣ ਤਾਂ ਮੀਡੀਆ 'ਚ ਵੀ ਆ ਗਈ ਆ, ਕਿ ਉਹਨੂੰ ਬੁਲਾ ਕੇ ਚੱਕਿਆ ਗਿਆ। ਮਤਲਬ ਕਿ ਯੂਨੀਵਰਸਿਟੀ ਦੇ ਅੰਦਰ ਪੁਲਿਸ ਨਹੀਂ ਗਈ ਕਿ ਮਾਹੌਲ ਨਾ ਖਰਾਬ ਹੋਵੇ, ਪਰ ਉਹਦੇ ਬਾਰੇ ਇਹ ਗੱਲ ਜਿਹੜੀ ਹੈ ਸਾਫ਼ ਹੈ ਕਿ ਉਹਨੂੰ ਕਾਲ ਆਈ ਸੀ ਇਹਨਾਂ ਸ਼ੂਟਰਾਂ ਨੂੰ ਠਹਿਰਾਉਣ ਬਾਰੇ। ਤਾਂ ਕਾਫੀ ਇਹ ਕੇਸ ਵੀ ਜਿਹੜਾ ਹੈ, ਜੇ ਆਪਾਂ ਇਸ ਪੇਸ਼ੀ ਤੋਂ ਅੱਗੇ ਜਾ ਕੇ ਦੇਖੀਏ ਤਾਂ ਇਹ ਕਾਫੀ ਜ਼ਿਆਦਾ ਕੇਸ ਉਲਝ ਗਿਆ ਤੇ ਕਾਫੀ ਕੇਸ ਵੱਡਾ ਹੋ ਰਿਹਾ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ CM ਸਾਹਿਬ ਦੀ। ਕਹਿੰਦੇ ਖੇਤ ਦੇ ਵਿੱਚ ਅੱਗ ਲੱਗੀ ਸੀ, ਪਰ ਮਾਮਲਾ ਕਿਸੇ ਹੋਰ ਪਾਸੇ ਨੂੰ ਤੁਰ ਗਿਆ। ਹਾਂਜੀ, ਜਿਵੇਂ ਉਹ ਕਹਿੰਦੇ ਨੇ, ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖੋ ਕੌਣ ਆ ਕੇ ਬੁਝਾਉਂਦਾ ਈ, ਹੀਰ ਦੇ ਵਿੱਚ। ਤੇ ਉਸੇ ਤਰ੍ਹਾਂ ਹੀ ਹੈ ਕਿ ਮਾਨ ਸਾਹਿਬ ਵੀ ਹੁਣ ਵਹਿੰਦੇ ਫਿਰਦੇ ਵੱਟ ਤੇ ਖਲੋ ਕੇ ਕਿ ਮਾਨਾ ਦੇ ਖੇਤ ਨੂੰ ਵੇਖੋ, ਰਾਤ ਨੂੰ ਚੋਰੀ ਛਿਪੇ ਕੌਣ ਅੱਗ ਲਾਉਂਦਾ ਈ। ਇਹ ਕਹਿੰਦੇ ਨੇ ਕਿਉਂਕਿ ਦੇਖੋ ਥੋੜਾ ਮਾਮਲਾ ਜਿਹੜਾ ਵਿਗੜ ਗਿਆ ਇਸ ਕਰਕੇ, ਕਿਉਂਕਿ ਅੱਜ ਕੱਲ ਪੱਤਰਕਾਰ ਤੁਹਾਨੂੰ ਪਤਾ ਵੱਟਾਂ ਤੇ ਵੀ ਮਿਲ ਜਾਂਦੇ ਨੇ, ਹੱਟਾਂ ਤੇ ਵੀ ਮਿਲ ਜਾਂਦੇ ਆ। ਹਾਂਜੀ। ਤਾਂ ਉਹ ਪੱਤਰਕਾਰ ਕੁਛ ਚਲੇ ਗਏ, ਕਹਿੰਦੇ ਕਿ ਆ ਤਾਂ ਪਹਿਲੀ ਮਾਨ ਸਾਹਿਬ ਦੀ ਹੈ, ਇੱਥੇ ਤੇ ਧੂੰਆਂ ਨਿਕਲ ਰਿਹਾ, ਸ਼ਾਮ ਹੋਈ ਧੂੰਆਂ ਧੂੰਆਂ। ਤਾਂ ਇੱਥੋਂ ਫਿਰ ਇਹ ਮਾਮਲਾ ਜਿਹੜਾ ਉਹ ਗਾਂ ਸੁਰਖੀ ਬਣ ਗਿਆ ਕਿ ਕੀ ਮਾਨ ਸਾਹਿਬ ਵੀ ਆਪਣੇ ਖੇਤਾਂ 'ਚ ਅੱਗ ਲਾਉਂਦੇ ਨੇ, ਤੇ ਜੇ ਅੱਗ ਲਾਉਂਦੇ ਨੇ ਤੇ ਫਿਰ ਉਹ ਦੂਜੇ ਕਿਸਾਨਾਂ ਦੀ ਰੈਡ ਐਂਟਰੀ ਕਿਉਂ ਪਾਉਂਦੇ ਨੇ। ਹੁਣ ਜਿਹਨੇ ਠੇਕੇ ਤੇ ਲਈ ਆ, ਦੇਖੋ ਹੁਣ ਜਿਹੜੇ ਬੰਦੇ ਨੇ ਠੇਕੇ ਤੇ ਲਈ ਆ ਜ਼ਮੀਨ, ਆਪਾਂ ਮਾਨ ਸਾਹਿਬ ਨੂੰ ਤਾਂ ਦੋਸ਼ੀ ਮੰਨ ਨਹੀਂ ਸਕਦੇ। ਉਹ ਤੇ ਚੰਡੀਗੜ੍ਹ ਰਹਿੰਦੇ ਅੱਜ ਕੱਲ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ। ਉਹ ਤਾਂ ਪਿੰਡਾਂ 'ਚ ਸਰਕਾਰ ਚਲਾਉਣ ਵਾਲਾ ਵਾਅਦਾ ਵੀ ਭੁੱਲ ਬੈਠੇ ਨੇ। ਚੰਡੀਗੜ੍ਹ ਤੋਂ ਵੀ ਹੁਣ ਤੱਕ ਸ਼ਿਮਲਾ, ਕੁਫਰੀ, ਪਤਾ ਨਹੀਂ ਕਿੱਥੇ ਕਿੱਥੇ ਗੱਲ ਤੁਰੀ। ਤਾਂ ਇਹ ਗੱਲ ਜਿਹੜੀ ਹੈ ਹੁਣ ਆ ਕੇ ਸਾਫ਼ ਕੀਤੀ ਹੈ ਠੇਕੇਦਾਰ ਨੇ। ਉਹ ਕਹਿੰਦਾ ਸਾਡੇ ਨਾਲ ਤਾਂ ਬੜਾ ਹੀ ਵੱਡਾ ਧੋਖਾ ਹੋ ਗਿਆ। ਧੋਖਾ ਇਉਂ ਹੋ ਗਿਆ, ਸੀ ਤੇ ਕਣਕ ਬੀਜੀ ਖਲੋਤੇ ਸਾਂ ਹੈਪੀ ਸੀਡਰ ਦੇ ਨਾਲ, ਪਰ ਰਾਤ ਨੂੰ ਕੋਈ ਖੜੀ ਕਣਕ ਦੇ ਉੱਤੇ ਜਿਹੜੇ ਬੁੱਥੇ ਜੇ ਖਲੋਤੇ ਸੀ ਉਹਨਾਂ ਨੂੰ ਅੱਗ ਲਾ ਗਿਆ। ਅਸੀਂ ਕੀ ਕਰੀਏ ਦੱਸੋ, ਕਿਹਦਾ ਇੱਥੇ ਅਸੀਂ ਨਿਗਾਹ ਰੱਖ ਕੇ ਤੇ ਹੱਥ ਰੋਕੀਏ। ਆਹ ਤਾਂ ਹੁਣ ਕਹਾਣੀ ਹੈ, ਇਹਦੇ ਉੱਤੇ ਫਿਰ ਗੱਲ ਹੀ ਕੀ ਰਹਿ ਗਈ। ਤਾਂ ਮਤਲਬ ਇਹ ਵੀ ਇੱਕ ਤਰਕ ਉਹਨਾਂ ਨੇ ਦੇ ਦਿੱਤਾ, ਜਾਂ ਕਹਿ ਲਓ ਕਿ ਇੱਕ ਬਹਾਨਾ ਦੇ ਦਿੱਤਾ ਹੈ ਕਿ ਕੋਈ ਵੀ ਕਿਸਾਨ ਹੈ ਜਿਹੜਾ ਰੈਡ ਐਂਟਰੀ ਵਾਲਾ, ਉਹ ਜਾ ਕੇ ਕਹਿ ਸਕਦਾ ਕਿ ਮੈਂ ਤੇ ਸੁੱਤਾ ਪਿਆ ਸਾਂ, ਸੁਪਨੇ ਦੇ ਵਿੱਚ ਮੈਂ ਤੇ ਘੁੰਮੀ ਕਰ ਰਿਹਾ ਸੀਗਾ, ਪਤਾ ਨਹੀਂ ਕੌਣ ਸੜਕ ਤੋਂ ਲੰਘਿਆ, ਮੇਰੇ ਖੇਤ ਨੂੰ ਅੱਗ ਲਾ ਗਿਆ। ਫਿਰ ਕੀ ਕੀਤਾ ਜਾ ਸਕਦਾ। ਤਾਂ ਇਹ ਦਲੀਲ ਦਿੱਤੀ ਗਈ ਆ। ਪਰ ਗੱਲ ਇਹ ਆ ਕਿ ਉਹਨਾਂ ਨੇ ਇਲਜ਼ਾਮ ਲਾਇਆ ਕਿ ਇੱਕ ਤਰਫਾ ਪੇਸ਼ ਕੀਤੀ ਗਈ ਆ ਖਬਰ, ਸਾਡਾ ਪੱਖ ਨਹੀਂ ਲਿਆ ਗਿਆ। ਸਾਡਾ ਪੱਖ ਇਹੋ ਹੈ ਕਿ 4 ਏਕੜ ਜ਼ਮੀਨ ਮਾਨ ਸਾਹਿਬ ਦੀ ਤੇ 4 ਏਕੜ ਜ਼ਮੀਨ ਉਹਦੇ ਚਾਚੇ ਦੇ ਪੁੱਤ ਦੀ ਠੇਕੇ ਤੇ ਲਈ ਆ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ, ਉਹ ਕਹਿੰਦੇ ਠੇਕੇ ਤੇ ਤਾਂ ਲਈ ਆ, ਪਰ ਕਿਸੇ ਦੇ ਢਿੱਡ 'ਚ ਪਤਾ ਨਹੀਂ ਕੀ ਪੀੜ ਪਈ ਹੈ ਕਿ ਉਹ ਬੀਜੀ ਕਣਕ ਦੇ ਉੱਤੇ ਅੱਗ ਲਾ ਗਿਆ। ਅੱਛਾ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਤੁਸੀਂ ਕਿਸਾਨੀ ਦੀ ਕੀਤੀ ਹੈ, ਤੇ ਕਿਸਾਨਾਂ ਦੇ ਵੀ ਵਾਰੰਟ ਪਹੁੰਚਿਆ ਤੇ ਕਿਸਾਨ ਹੈਰਾਨ ਹੋ ਗਏ। ਇਹ ਕਿਹੜੇ ਮਾਮਲੇ 'ਚ ਪਹੁੰਚ ਗਏ ਵਾਰੰਟ? ਦੇਖੋ ਦਿੱਲੀ ਧਰਨਾ ਲੱਗਿਆ ਸੀਗਾ, ਦਿੱਲੀ ਧਰਨੇ ਦੇ ਵਿੱਚ ਕਈ ਕੇਸ ਜਿਹੜੇ ਸੀਗੇ ਉਹ ਬਣੇ ਸੀਗੇ ਕਿਸਾਨਾਂ ਤੇ। ਤਾਂ ਉਦੋਂ ਜਦੋਂ ਇਹ ਮੋਰਚਾ ਚੁੱਕਿਆ ਗਿਆ, ਲਗਭਗ 1 ਸਾਲ ਹੋ ਗਿਆ, ਹੁਣ 1 ਸਾਲ ਹੋ ਗਿਆ ਨਾ, ਮੇਰੇ ਖਿਆਲ ਦੇ ਨਾਲ ਪੂਰਾ ਸਾਲ ਹੋ ਗਿਆ, ਨਵੰਬਰ ਦੀ ਉਹ ਗੱਲ ਹੈ। ਤਾਂ ਦੇਖੋ ਉਹਦੇ 'ਚ ਕੀ ਹੋਇਆ ਕਿ ਜਿਹੜੇ ਕੁਛ ਕੇਸ ਸੀਗੇ, ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਉਹ ਸਾਰੇ ਕੇਸ ਖਾਰਜ ਕਰ ਦੇਵਾਂਗੇ, ਰੱਦ ਕਰ ਦੇਵਾਂਗੇ, ਕਿ ਤੁਸੀਂ ਆਪੋ ਆਪਣੇ ਘਰਾਂ ਨੂੰ ਜਾਓ। ਹੁਣ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਐਲਾਨ ਕਰ ਰਿਹਾ ਹੈ, ਉਹਦੀ ਅਫਸਰਸ਼ਾਹੀ ਜਿਹੜੀ ਹੈ ਉਹ ਟੇਬਲ ਤੇ ਸੱਦ ਕੇ ਤੁਹਾਡੇ ਨਾਲ ਟਾਕ ਕਰਨ ਤੋਂ ਬਾਅਦ ਇੱਕ
ਭਰੋਸਾ ਦਿੰਦੀ ਹੈ ਤਾਂ ਫਿਰ ਮੰਨਣਾ ਵੀ ਪੈਂਦਾ ਹੈ ਨਾ। ਤਾਂ ਤੁਹਾਡੀ ਲੀਡਰਸ਼ਿਪ ਵੀ ਕਹਿੰਦੀ ਆ ਕਿ ਆਓ ਚੱਲੀਏ ਆਪਾਂ, ਜੀ, ਜੀ। ਔਰ ਕਿਤੇ ਇਲੈਕਸ਼ਨ ਨਾ ਲੰਘ ਜਾਣ। ਰਾਜੇਵਾਲ ਹੋਰਾਂ ਨੂੰ ਤੇ ਇਹ ਸੀ ਕਿ ਫੋਰਡ ਦੀ ਰੇਸ ਖਿੱਚ ਕੇ ਤੇ ਉਹਨਾਂ ਨੂੰ ਤਾਂ ਇਹ ਲੱਗਦਾ ਸੀ ਪੰਪ ਦੇ ਵਿੱਚ ਰੁਪਈਆ ਪਾ ਦਈਏ ਤੇ ਦਵਾ ਦਾ ਟਰੈਕਟਰ ਭਜਾ ਕੇ ਤੇ ਚੰਡੀਗੜ੍ਹ ਵਾੜ ਦਈਏ। ਅੱਛਾ, ਹੁਣ ਮਤਲਬ ਉਹ ਜਿਹੜੇ ਮਾਮਲੇ ਸੀਗੇ, ਕੁਝ ਮਾਮਲੇ ਪੰਜਾਬ ਵਾਲੇ ਤਾਂ ਤੁਸੀਂ ਪਸੂਖੇਮ ਸਮਝੋ, ਉਹ ਤਾਂ ਗਏ, ਹਾਂਜੀ। ਇੱਥੇ ਤਾਂ ਕਿਸੇ ਨੇ ਫੜਨਾ ਨਹੀਂ ਹੈ। ਜੀ। ਤਾਂ ਜਿਹੜੇ ਕੇਸ ਹਰਿਆਣੇ ਦੇ ਵਿੱਚ ਨੇ ਜਾਂ ਦਿੱਲੀ ਦੇ ਵਿੱਚ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਹਿ ਲਓ ਕਿ ਹੁਣ ਥੋੜੀ ਜੀ ਤੋਰੀ ਫੇਰੀ ਹੋ ਗਈ ਆ। ਤਾਂ ਕੁਝ ਕਿਸਾਨਾਂ ਦੇ ਵਾਰੰਟ ਜਿਹੜੇ ਆ ਉਹ ਇੱਥੇ ਆ ਗਏ ਆ। ਪਟਿਆਲਾ ਦੇ ਸਤਨਾਮ ਸਿੰਘ, ਗੁਰਦਾਸਪੁਰ ਦਾ ਬਿਕਰਮਜੀਤ ਸਿੰਘ ਹੈ, ਸਾਹਨੇਵਾਲ ਦਾ ਹਰਦੇਵ ਸਿੰਘ ਆ। ਹਰਦੇਵ ਸਿੰਘ ਦੇ ਨਾਲ ਤਾਂ ਉਹਦੇ 5 ਮੈਂਬਰ ਹੋਰ ਵੀ ਆ ਰਿਸ਼ਤੇਦਾਰ ਜੀ। ਇਸ ਤਰ੍ਹਾਂ ਮੋਗੇ ਦੇ ਆ, ਤੇ ਮਤਲਬ ਕਿ ਕਈ ਆ 8 ਕੇਸਾਂ 'ਚ ਤੇ ਕਹਿੰਦੇ ਆ ਕਿ ਪੇਸ਼ ਵੀ ਹੋ ਚੁੱਕੇ ਆ। ਕੁਲਦੀਪ ਸਿੰਘ ਢਿੱਲੋਂ ਜਿਹੜਾ ਹੈ ਨਾ, ਉਹ ਦੱਸ ਰਿਹਾ ਹੈ, ਕੁਲਦੀਪ ਸਿੰਘ ਹੈ ਇੱਕ ਕਿਸਾਨ, ਕਹਿੰਦਾ ਮੈਂ 8 ਕੇਸਾਂ 'ਚ ਪੇਸ਼ ਹੋ ਚੁੱਕਾ ਵਾਂ ਜੀ। ਕਮਾਲ ਦੀ ਗੱਲ ਹੈ, ਕਿਉਂਕਿ ਉਹਦੀਆਂ 4 ਧੀਆਂ ਵੀ ਉਸ ਸੰਘਰਸ਼ ਦੇ ਵਿੱਚ ਸ਼ਾਮਲ ਸਨ। 13 ਮਹੀਨੇ ਉਹਨਾਂ ਨੇ ਸਿੰਘੂ ਬਾਰਡਰ ਤੇ ਸ਼ਾਇਦ ਬਿਤਾਏ ਸੀਗੇ। ਤਾਂ ਉਹ ਕਹਿੰਦੇ ਕਿ ਗੁਰਦੁਆਰਾ ਰਕਾਬਗੰਜ ਤੋਂ ਸੰਸਦ ਭਵਨ ਤੱਕ ਆਪਣੇ ਆਪ ਨੂੰ ਮੈਂ ਜੰਜੀਰਾਂ 'ਚ ਨੂਰ ਕੇ ਰੋਸ ਮਾਰਚ ਜਦੋਂ ਕੱਢਿਆ ਸੀਗਾ, ਤਾਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਨੇੜੇ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਸੀਗਾ। ਤੇ ਨਾਲ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਕੇਸ ਵਾਪਸ ਲੈਣ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਕੋਈ ਕੇਸ ਵਾਪਸੀ ਨਹੀਂ ਹੋਈ। ਇਧਰੋਂ ਜਦੋਂ ਹੁਣ ਆਪਣੇ ਹੰਢੇ ਹੋਏ ਸਿਆਸਤਦਾਨ ਸਰਦਾਰ ਰਾਜੇਵਾਲ ਜੀ ਨੂੰ ਪੁੱਛਿਆ ਪੱਤਰਕਾਰਾਂ ਨੇ ਕਿ ਕਿੱਦਾਂ ਕਰੀਏ, ਹੁਣ ਵਾਰੰਟ ਆ ਗਏ ਨੇ, ਉਹ ਕਹਿੰਦੇ ਕਿ ਕੋਈ ਨਹੀਂ, ਜਦੋਂ ਫੜਨਾ ਹੈ ਫਿਰ ਵੇਖਾਂਗੇ, ਕੋਈ ਨਹੀਂ ਕਾਕਾ ਨੇ ਕਾਲੇ ਨਾ ਪਿਆ ਕਰ, ਤੁਹਾਨੂੰ ਕੀ ਹੋਇਆ। ਸੋ ਉਹਨਾਂ ਨੇ ਗੱਲ ਹੀ ਨਿਬੇੜ ਦਿੱਤੀ ਆ। ਖੈਰ ਦੇਖੋ, ਜੋ ਮਰਜ਼ੀ ਹੈ, ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਬਈ ਜਦੋਂ ਗ੍ਰਿਫਤਾਰੀ ਹੋਏਗੀ ਤਾਂ ਉਦੋਂ ਵੇਖ ਲਵਾਂਗੇ, ਜਦੋਂ ਗ੍ਰਿਫਤਾਰੀ ਹੋ ਗਈ ਉਦੋਂ ਕਹਿਣਗੇ ਕੋਈ ਗੱਲ ਨਹੀਂ, ਜ਼ਮਾਨਤ ਕਰਾ ਲਾਂਗੇ, ਜਦੋਂ ਬਾਹਰ ਆ ਗਏ ਫਿਰ ਵੇਖਾਂਗੇ। ਆਹੀ ਕੁਝ ਰਹਿ ਗਿਆ, ਕਿਉਂਕਿ ਇਹ ਤੁਹਾਡੀ ਜ਼ਿੰਮੇਵਾਰੀ ਹੈ। ਤੁਹਾਡੀ ਜ਼ਿੰਮੇਵਾਰੀ ਤੇ ਹੀ ਉੱਥੇ ਤੁਹਾਡੇ ਭਰੋਸੇ ਤੇ ਲੋਕ ਗਏ ਸਨ। ਤੁਸੀਂ ਉਹੀ ਗੱਲ ਕੀਤੀ ਹੈ ਸਰਕਾਰ ਦੇ ਨਾਲ, ਘੱਟੋ ਘੱਟ ਉਹਨਾਂ ਦੇ ਨਾਲ ਜਾ ਕੇ ਕੋਈ ਇੱਕ ਟੇਬਲ ਟਾਕ ਤੇ ਹੋਰ ਕਰ ਲਵੋ। ਵੈਸੇ ਤਾਂ ਤੁਹਾਡੇ ਸਾਥੀ ਇੱਕ ਦੂਜੇ ਤੇ ਦੋਸ਼ ਵੀ ਲਾਉਂਦੇ ਕਿ ਚੋਰੀ ਚੋਰੀ ਚੁੱਪ ਕੇ ਵੀ ਰਾਤਾਂ ਨੂੰ ਮੁਲਾਕਾਤਾਂ ਵੀ ਹੋ ਗਈ। ਵੈਸੇ ਰਾਤ ਦੇ ਹਨੇਰੇ 'ਚ ਤਾਂ ਕਹਿੰਦੇ ਕਿ ਦਰਿਆ ਚੀਰਦੇ ਸੀਗੇ, ਇੱਥੇ ਤਾਂ ਤੁਹਾਨੂੰ ਪਤਾ ਅੰਦੋਲਨ ਚੀਰ ਕੇ ਵੀ ਚਲੇ ਗਏ ਨੇ। ਤਾਂ ਇਹ ਆ ਕਿ ਬਾਈ ਘੱਟੋ ਘੱਟ ਹੁਣ ਉਹਨਾਂ ਦੀ ਬਾਂਹ ਤਾਂ ਫੜੋ ਨਾ ਕਿਸਾਨਾਂ ਦੀ। ਕਿੱਧਰ ਗਈ ਤੁਹਾਡੀ ਲੀਗਲ ਟੀਮ, ਕਿੱਧਰ ਗਏ ਨੇ ਤੁਹਾਡੇ ਵਕੀਲ। ਤਾਂ ਇਸ ਤਰ੍ਹਾਂ 8 ਜਿਹੜੇ ਕੇਸ ਪਏ ਹੋਏ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਧੀਆਂ ਵੀ ਸ਼ਾਮਲ ਨੇ, ਕਿ ਗਾਂ ਤੁਹਾਡਾ ਸਾਥ ਦੇ ਦੇਣਗੇ ਉਹ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ 35 ਪੀਸ ਕੇਸ ਜਿਹੜਾ ਸ਼ਾਇਦ ਸ਼ਰਧਾ ਤੇ ਆਫਤਾਬ ਵਾਲਾ ਕੇਸ ਹੈ, ਉਹਦੇ ਵਿੱਚ ਹੁਣ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋ ਰਹੇ ਨੇ ਜੀ। ਦੇਖੋ, ਉਹ ਤਾਂ ਸਾਈਕੋ ਲੱਗਦਾ ਹੈ, ਵੈਸੇ ਤਾਂ ਬੇਵਕੂਫ ਆਦਮੀ ਆ, ਕਿਉਂਕਿ ਲਿਵ ਇਨ ਪਾਰਟਨਰ ਨੂੰ ਮਾਰ ਕੇ ਤੁਸੀਂ ਕਿੱਥੇ ਜਾ ਸਕਦੇ, ਸ਼ੱਕ ਤੁਹਾਡੇ ਤੇ ਹੀ ਹੋਣਾ। ਪਰ ਉਹ ਸਾਈਕੋ ਲੱਗਦਾ ਮੈਨੂੰ ਤਾਂ, ਜਿੰਨਾ ਕੁ ਮੈਂ ਉਹਦੇ ਬਾਰੇ ਪੜ੍ਹ ਰਿਹਾ ਵਾਂ। ਦੇਖੋ, ਗੱਲ ਕੀ ਹੈ ਕਿ ਉਹਨੇ ਮਈ ਦੇ ਵਿੱਚ ਇਹ ਕੁੜੀ ਮਾਰੀ ਸੀਗੀ ਜਿਹੜੀ ਉਹਦੇ ਨਾਲ ਹੀ ਰਹਿ ਰਹੀ ਸੀਗੀ। ਫਿਰ ਉਹਦੇ 35 ਪੀਸ ਕੀਤੇ, ਫ੍ਰਿਜ ਚ ਲਾਇਆ, ਫਿਰ ਉਹਨੂੰ ਕੱਟ ਕੇ ਹੌਲੀ ਮਤਲਬ ਕਿ ਮਹਿਰੋਲੀ ਦੇ ਜੰਗਲਾਂ ਚ ਸੁੱਟਦਾ ਰਿਹਾ। ਉਹ ਕਹਾਣੀ ਤੁਸੀਂ ਸਭ ਨੇ ਸੁਣ ਲਈ ਆ। ਪਰ ਇਹਦੇ ਵਿੱਚ ਵੱਡੀ ਗੱਲ ਜਿਹੜੀ ਹੁਣ ਵੇਖਣ ਨੂੰ ਮਿਲੀ ਹੈ ਕਿ ਇਹ ਹਾਲੇ ਡੈਡ ਬੋਡੀ ਉੱਥੇ ਉਹਦੇ ਘਰ 'ਚ ਹੀ ਪਈ ਸੀ, ਮਤਲਬ ਕਿ ਧੂਪ ਧਾਪ ਲਾ ਦਿੰਦਾ ਸੀ ਜਾਂ ਕੁਝ ਹੋਰ ਛਿੜਕ ਦਿੰਦਾ ਸੀਗਾ। ਤਾਂ ਇਸੇ ਦਰਮਿਆਨ ਇਹਨੇ ਕੁਝ ਹੋਰ ਕੁੜੀਆਂ ਜਿਹੜੀਆਂ ਅੱਜ ਕੱਲ ਡੇਟਿੰਗ ਐਪਸ ਹੁੰਦੀਆਂ ਨੇ, ਉਹਦੇ ਤੇ ਜਾ ਕੇ ਕਹਿੰਦੇ ਕਿ ਕੁਝ ਹੋਰ ਕੁੜੀਆਂ ਵੀ ਜਾ ਕੇ ਆਪਦੇ ਚੁੰਗਲ ਚੜਾ ਲੀਆਂ, ਤੇ ਉਹਨਾਂ ਚੋਂ ਇੱਕ ਕੁੜੀ ਆਪਦੇ ਫਲੈਟ 'ਚ ਵੀ ਲਿਆਉਂਦਾ ਰਿਹਾ ਹੈ। ਮਤਲਬ ਕਿ ਇਹੋ ਜਿਹੇ ਪੁੱਠੇ ਕੰਮ ਸੋਚ ਕੇ ਧੁੰਤ ਨਹੀਂ ਆਉਂਦੀ ਕਿ ਕੋਈ ਇਨਸਾਨ ਇਸ ਤਰ੍ਹਾਂ ਕਰ ਸਕਦਾ। ਦੱਸਦੇ ਆ ਕਿ ਤੜਕੇ ਉੱਠ ਕੇ ਉਹਦਾ ਵੱਢਿਆ ਹੋਇਆ ਸਿਰ, ਕਿਉਂਕਿ ਸਿਰ ਸਭ ਤੋਂ ਬਾਅਦ 'ਚ ਖੜਿਆ, ਦੱਸਦੇ ਆ ਕਿ ਉਹਨੂੰ ਦੇਖਦਾ ਵੀ ਹੁੰਦਾ ਸੀਗਾ। ਖੁਰ ਕੀ ਦਿਲ ਚ ਆਉਂਦਾ ਹੋਏਗਾ। ਪਰ ਜੋ ਇਸ ਬੰਦੇ ਨੇ ਕੀਤਾ ਹੈ ਉਹ ਮਤਲਬ ਕਿ ਅਸੀਂ ਤਾਂ ਵੈਸੇ ਘਟਨਾਵਾਂ ਪਹਿਲਾਂ ਵੀ ਸੁਣੀਆਂ ਨੇ, ਅੱਜ ਤੋਂ 15-20 ਸਾਲ ਪਹਿਲਾਂ ਵੀ ਇਸ ਤਰ੍ਹਾਂ ਵਾਪਰਿਆ ਸੀਗਾ। ਇੱਕ ਨੀਰਜ ਸੀਗਾ ਫਿਲਮ ਪ੍ਰੋਡਿਊਸਰ, ਉਹਦੇ 400 ਟੁਕੜੇ ਕੀਤੇ ਗਏ ਸਨ। ਟ੍ਰਾਇੰਗੂਲਰ ਲਵ ਸਟੋਰੀ ਸੀਗੀ। ਫਿਰ ਇਸ ਤੋਂ ਇਲਾਵਾ
ਇੱਕ ਇੰਜੀਨੀਅਰ ਸੀ ਜਿਹਨੇ ਆਪਣੀ ਘਰਵਾਲੀ ਦੇ 72 ਪੀਸ ਕੀਤੇ ਸਨ, ਜੀ। ਤਾਂ ਉਹ ਇਸੇ ਤਰ੍ਹਾਂ ਹੀ ਸੁੱਟਣ ਜਾਂਦਾ ਹੁੰਦਾ ਸੀ ਵੀਕਐਂਡ ਤੇ। ਤਾਂ ਮਤਲਬ ਕਿ ਕਹਾਣੀਆਂ ਤਾਂ ਸੁਣੀਆਂ ਨੇ, ਪਰ ਆਹ ਬੰਦਾ ਜਿਹੜਾ ਇੰਨਾ ਪੜ੍ਹਿਆ ਲਿਖਿਆ ਕਿ ਜੀ। ਇੰਟੈਰੋਗੇਸ਼ਨ ਦੇ ਵਿੱਚ ਵੀ ਅੰਗਰੇਜ਼ੀ ਬੋਲਦਾ ਹੈ, ਹੂੰ। ਤੇ ਸ਼ੈਫ ਹੈ, ਬਹੁਤ ਆਈਟੀ ਸੈਕਟਰ ਦੇ ਵਿੱਚ ਵੀ ਬੜੀ ਜ਼ਿਆਦਾ ਉਹਦੀ ਕਹਿ ਲਓ ਕਿ ਸੰਭਾਵਨਾ ਸੀਗੀ, ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਜਿੰਨਾ ਕਹੋ, ਹੂੰ, ਹੂੰ, ਪਰ ਹੂੰ। ਕੀ ਦਿਮਾਗ ਬਿਮਾਰ ਹੈ, ਹੁਣ ਕੀ ਉਹ ਪੜ੍ਹਾਈ ਲਿਖਾਈ ਕਰੂਗੀ। ਤੇ ਜੀ। ਦੱਸਦੇ ਆ ਕਿ ਇਸ ਦਰਮਿਆਨ ਇੱਕ ਡਾਕਟਰ ਨੇ ਵੀ ਆਖਿਆ ਕਿ ਇਹ ਵੱਡਿਆ ਹੱਥ ਲੈ ਕੇ ਮੇਰੇ ਕੋਲ ਆਇਆ ਸੀਗਾ, ਜੀ। ਸਟਿਚਿੰਗ ਮੈਂ ਕੀਤੀ ਆ, ਬੰਦਾ ਇਹੋ ਸੀਗਾ, ਮਈ ਦੀ ਉਹ ਗੱਲ ਹੈ। ਤਾਂ ਸਮਝਿਆ ਜਾ ਰਿਹਾ ਕਿ ਜਿਸ ਵੇਲੇ ਨੇ ਵੱਡਾ ਟੁੱਕੀ ਕੀਤੀ ਡੈਡ ਬੋਡੀ ਦੀ, ਉਸ ਵੇਲੇ ਇਹਦੇ ਹੱਥ ਤੇ ਆਰੀ ਵੀ ਫਿਰੀ ਹੈ ਜੀ। ਜੀ, ਜੀ। ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਪਹਿਲੇ ਹਿੱਸੇ ਦੇ ਵਿੱਚ ਜੁੜੇ ਸਨ ਮਿੰਟੂ ਗੁਰਸਰੀਗਾ ਜੀ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਚਰਚਾ ਕਰਾਂਗੇ। ਮਾਂ ਖੇਡ ਕਬੱਡੀ ਤੋਂ ਇੱਕ ਕਬੱਡੀ ਦੇ ਨਾਲ ਜੁੜੀ ਇੱਕ ਬੜੀ ਮਨਹੂਸ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਇੰਟਰਨੈਸ਼ਨਲ ਕਬੱਡੀ ਖਿਡਾਰੀ ਸ਼ੇਰਾ ਅਠਵਾਲ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਕੈਨੇਡਾ ਦੇ ਵਿੱਚ। ਇਸ ਖਬਰ ਦੇ ਵੇਰਵੇ ਵੀ ਬ੍ਰੇਕ ਤੋਂ ਬਾਅਦ ਸਾਂਝੇ ਕਰਾਂਗੇ। ਤੇ ਇੱਕ ਜੰਮੂ ਕਸ਼ਮੀਰ ਦੇ ਵਿੱਚ ਘਰ ਜ਼ਮੀਨ ਖਿਸਕਣ ਦੇ ਕਰਕੇ ਕੱਚਾ ਘਰ ਢਹਿ ਰਿਹਾ ਸੀਗਾ ਤੇ 2 ਬੱਚੇ ਘਰ ਦੇ ਵਿੱਚ ਸਨ ਤੇ ਇੱਕ 38 ਸਾਲਾ ਔਰਤ ਆਪਣੇ ਬੱਚਿਆਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਛੱਤ ਥੱਲੇ ਆ ਗਈ ਤੇ ਉਹਦੀ ਮੌਤ ਹੋ ਗਈ। ਇਹਦੇ ਬੱਚਿਆਂ ਨੇ ਬਾਅਦ ਦੇ ਵਿੱਚ ਸਾਰੀ ਘਟਨਾ ਦੱਸੀ ਹੈ। ਇਹਦੇ ਬਾਰੇ ਵੀ ਚਰਚਾ ਕਰਾਂਗੇ ਤੇ ਜਿਹੜੇ ਕੇਸ ਬਾਰੇ 35 ਟੁਕੜਿਆਂ ਬਾਰੇ ਆਪਾਂ ਚਰਚਾ ਕਰਕੇ ਹਟੇ ਹਾਂ, ਠੀਕ ਇਸੇ ਤਰ੍ਹਾਂ ਦਾ ਮਾਮਲਾ ਇੱਕ ਹੋਰ ਯੂਪੀ ਦੇ ਵਿੱਚ ਸਾਹਮਣੇ ਆਇਆ ਜਿੱਥੇ ਇੱਕ ਕੁੜੀ ਦਾ ਕਤਲ ਕੀਤਾ ਗਿਆ ਤੇ ਇਹਦੇ 5 ਟੁਕੜੇ ਇਸ ਮਤਲਬ ਇਹਦੀ ਲਾਸ਼ ਦੇ ਕੀਤੇ ਗਏ ਆ ਤੇ ਹੋਰ ਸਾਰਾ ਜਿਹੜਾ ਲਾਸ਼ ਹੈ ਮਿਲ ਗਈ ਹੈ, ਪਰ ਦੱਸਦੇ ਆ ਕਿ ਹਾਲੇ ਤੱਕ ਜਿਹੜਾ ਇਹਦਾ ਸਿਹਰਾ ਉਹ ਨਹੀਂ ਮਿਲਿਆ। ਮਤਲਬ ਇੰਨੀ ਘਿਨਾਉਣੀ ਤਰੀਕੇ ਦੇ ਨਾਲ ਇਹਦਾ ਜਿਹੜਾ ਕਤਲ ਆ ਉਹ ਕੀਤਾ ਗਿਆ। ਇਹਨਾਂ ਸਾਰੀਆਂ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬੜੀ ਸੋਗਮਈ ਖਬਰ ਮਾਂ ਖੇਡ ਕਬੱਡੀ ਦੇ ਗਰਾਊਂਡ ਤੋਂ ਆ ਰਹੀ ਹੈ। ਕੈਨੇਡਾ ਤੋਂ ਇਹ ਖਬਰ ਆਈ ਹੈ ਕਿ ਇੰਟਰਨੈਸ਼ਨਲ ਖਿਡਾਰੀ ਸ਼ੇਰਾ ਅਠਵਾਲ ਦੀ ਮੌਤ ਹੋ ਗਈ ਹੈ ਤੇ ਸ਼ੇਰਾ ਅਠਵਾਲ ਨੇ ਕੁਝ ਹੀ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਕਬੱਡੀ ਖੇਡ ਕੇ ਆਪਣੀ ਵੱਖਰੀ ਪਛਾਣ ਬਣਾਈ ਸੀ। ਪਤਾ ਲੱਗਿਆ ਕਿ ਉਹਦੀ ਜਿਹੜੀ ਮੌਤ ਹੋਈ ਹੈ ਅਚਾਨਕ ਹੋਈ ਹੈ ਤੇ ਜਿਵੇਂ ਉਹਦੀ ਮੌਤ ਦੀ ਖਬਰ ਉਹਦੇ ਪਰਿਵਾਰ ਨੂੰ ਮਿਲੀ ਪੰਜਾਬ ਦੇ ਵਿੱਚ, ਜਿਹੜਾ ਕਿ ਗੁਰਦਾਸਪੁਰ ਦੇ ਪਿੰਡ ਅਠਵਾਲ ਦੇ ਵਿੱਚ ਰਹਿੰਦਾ ਹੈ, ਤਾਂ ਉਸ ਤੋਂ ਬਾਅਦ ਪਰਿਵਾਰ ਤੇ ਇਲਾਕੇ ਭਰ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ। 1 ਸਾਲ ਪਹਿਲਾਂ ਹੀ ਸ਼ੇਰੇ ਦਾ ਵਿਆਹ ਹੋਇਆ ਤੇ ਕੁਝ ਦਿਨ ਪਹਿਲਾਂ ਹੀ ਉਹ ਪਿੰਡ ਦੇ ਵਿੱਚ 1.5 ਮਹੀਨਾ ਕੱਟਣ ਤੋਂ ਬਾਅਦ ਵਾਪਿਸ ਕੈਨੇਡਾ ਪਰਤਿਆ ਸੀ। ਪੋਸਟਮਾਰਟਮ ਦੀ ਰਿਪੋਰਟ ਹਾਲੇ ਨਹੀਂ ਆਈ, ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਮੌਤ ਦੇ ਅਸਲੀ ਕਾਰਨ ਕੀ ਨੇ। ਤੇ ਹੁਣ ਉਹਦੀ ਜਿਹੜੀ ਮ੍ਰਿਤਕ ਦੇਹ ਹੈ ਉਹਨੂੰ ਪਿੰਡ ਭੇਜਣ ਦੇ ਲਈ ਜਿਹੜੀ ਚਾਰਾਜੋਈ ਹੈ ਕਾਨੂੰਨੀ ਉਹ ਕੀਤੀ ਜਾ ਰਹੀ ਹੈ। ਲੰਮੇ ਸਮੇਂ ਤੋਂ ਉਹ ਕਬੱਡੀ ਦੇ ਨਾਲ ਜੁੜਿਆ ਹੋਇਆ ਸੀ। ਪੂਰੇ ਭਾਰਤ ਦੇ ਵਿੱਚ ਕਬੱਡੀ ਖੇਡਣ ਤੋਂ ਇਲਾਵਾ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸ਼ੇਰੇ ਅਠਵਾਲ ਨੇ ਕਬੱਡੀ ਖੇਡੀ ਸੀ। 2018 ਦੇ ਵਿੱਚ ਉਹ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਸੀ ਤੇ ਇਹਦੇ ਨਾਲ-ਨਾਲ ਕਬੱਡੀ ਵੀ ਖੇਡ ਰਿਹਾ ਸੀ। ਤੇ ਹੁਣ ਜਿਹੜਾ ਕਈ ਕਬੱਡੀ ਖਿਡਾਰੀ, ਕਈ ਜਿਵੇਂ ਸਾਬਕਾ ਉਪ ਮੁੱਖ ਮੰਤਰੀ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਵੀ ਨੇ ਸੁਖਜਿੰਦਰ ਸਿੰਘ ਰੰਧਾਵਾ, ਜਾਂ ਹੋਰ ਜਿੰਨੇ ਵੀ ਲੋਕ ਨੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ, ਤਾਂ ਉਹਨਾਂ ਨੇ ਹੁਣ ਇਹ ਗੱਲ ਕਹੀ ਹੈ ਜੋ ਪਰਿਵਾਰ ਦੇ ਨਾਲ ਜਿੱਥੇ ਆਪਦਾ ਜਿਹੜੀ ਹਮਦਰਦੀ ਜ਼ਾਹਰ ਕੀਤੀ ਹੈ, ਦੁੱਖ ਦਾ ਇਜ਼ਹਾਰ ਕੀਤਾ ਹੈ, ਉਹਦੇ ਨਾਲ ਇਹ ਵੀ ਕਿਹਾ ਕਿ ਜਿਹੜੀ ਕਬੱਡੀ ਨੂੰ ਇਹ ਸ਼ੇਰੇ ਦੀ ਮੌਤ ਦੇ ਨਾਲ ਜਿਹੜਾ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋਣਾ। ਸੋ ਉਹ ਬੜੀ ਸੋਗਮਈ ਖਬਰ ਆ। ਸ਼ੇਰਾ ਅਠਵਾਲ ਜਿਹੜਾ ਕਿ ਬੜੇ ਆਲਾ ਦਰਜੇ ਦੇ ਕਬੱਡੀ ਖਿਡਾਰੀਆਂ ਦੇ ਵਿੱਚ ਗਿਣਿਆ ਜਾਂਦਾ ਸੀ, ਉਹਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ। ਰੁੱਖ ਤਰਨਤਾਰਨ ਦਾ ਕਰਾਂਗੇ। ਤਰਨਤਾਰਨ ਦੇ ਵਿੱਚ ਪਿੰਡ ਪੈਂਦਾ ਸੰਘਾ ਤੇ ਉੱਥੇ ਇੱਕ ਨਹਿਰ ਲੰਘਦੀ ਹੈ ਜਿੱਥੇ ਥਾਣਾ ਸਦਰ ਦੀ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸੇ ਦੌਰਾਨ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ, ਜਦਕਿ 4 ਸਾਥੀ ਇਹਨਾਂ ਦੇ ਫਰਾਰ ਹੋ ਗਏ ਨੇ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਚਰਨਜੀਤ ਸਿੰਘ ਰਾਜੂ ਉਰਫ ਰਾਜੂ ਸ਼ੂਟਰ ਵਾਸੀ ਸੰਘਾ ਤੇ ਗੁਰਦੇਵ ਸਿੰਘ ਪ੍ਰਿੰਸ ਵਾਸੀ ਕੱਕਾ ਕੰਡਿਆਲਾ ਦੇ ਵਜੋਂ ਕੀਤੀ ਗਈ ਹੈ। ਪਤਾ ਲੱਗਿਆ ਕਿ ਪੁਲਿਸ ਨੂੰ ਪਹਿਲਾਂ ਗੁਪਤ ਜਾਣਕਾਰੀ ਮਿਲੀ ਸੀ, ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਜਿਹੜੀ ਹੈ ਉਹਨੇ ਪਿੰਡ ਗਈ ਸੀ ਤੇ ਨਹਿਰ ਦੇ ਕਿਨਾਰੇ ਇਹਨਾਂ ਦਾ ਮੁਕਾਬਲਾ ਹੋ ਗਿਆ। ਇਹ ਗੈਂਗਸਟਰਾਂ ਦੀ ਉੱਥੇ ਹਲਚਲ ਵੇਖੀ ਸੀ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੋਸਟਲੀ ਆਪਾਂ ਜਿਹੜੀਆਂ ਖਬਰਾਂ ਪੜ੍ਹਦੇ ਆ ਨਾ, ਇਹਦੇ ਵਿੱਚ ਖਬਰਾਂ ਦੇ ਵਿੱਚ ਜਿਹੜਾ ਮਜ਼ਮੂਨ ਹੁੰਦਾ ਉਹ ਪੁਲਿਸੀਆ ਕਹਾਣੀ ਹੁੰਦੀ ਹੈ ਆਮ ਤੌਰ ਤੇ। ਹੁਣ ਪੁਲਿਸ ਦਾ ਤੁਹਾਨੂੰ ਯਾਦ ਹੋਣਾ, ਜਦੋਂ ਗੈਂਗਸਟਰਾਂ ਦੀ ਗੱਲ ਮੈਂ ਬਾਅਦ ਚ ਕਰਦਾ ਵਾਂ, ਤੁਹਾਨੂੰ ਯਾਦ ਹੋਣਾ ਜਦੋਂ ਸੁਖਬੀਰ ਬਾਦਲ ਦੀ ਸਰਕਾਰ ਸੀ ਤੇ ਉਦੋਂ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਸਰਕਾਰ ਦੀ ਕਿਰਕਰੀ ਬਹੁਤ ਹੋਈ ਸੀ, ਜਦੋਂ ਇਹਨਾਂ ਨੇ ਬੀਐਸਐਫ ਦੇ ਵਿਰੁੱਧ ਧਰਨਾ ਵੀ ਦਿੱਤਾ ਸੀਗਾ। ਕਿਰਕਰੀ ਹੋਣ ਤੋਂ ਬਾਅਦ ਇਹਨਾਂ ਨੇ ਅਮਲੀ ਫੜਨੇ ਸ਼ੁਰੂ ਕਰਤੇ ਪਿੰਡਾਂ ਦੇ, ਤੇ ਉਹਨਾਂ ਸਾਰੀਆਂ ਐਫਆਈਆਰਸ ਦੇ ਵਿੱਚ ਤਕਰੀਬਨ ਕਈ ਸੈਂਕੜੇ ਐਫਆਈਆਰ ਸੀਗੀਆਂ, ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀ। ਉਹ ਬੰਦਾ ਸਾਈਕਲ ਤੇ, ਸਕੂਟਰ ਤੇ, ਮੋਟਰਸਾਈਕਲ ਤੇ ਆ ਰਿਹਾ ਸੀ। ਜਿਵੇਂ ਉਹਨੇ ਭੱਜਣ ਦਾ ਯਤਨ ਕੀਤਾ ਪੁਲਿਸ ਨੂੰ ਵੇਖ ਕੇ, ਤਾਂ ਉਹਨੂੰ ਫੜ ਲਿਆ ਗਿਆ ਤੇ ਉਹਦੇ ਸੱਜੇ ਪਾਸੇ ਹੈਂਡਲ ਦੇ ਨਾਲ ਇੱਕ ਝੋਲਾ ਟੰਗਿਆ ਹੋਇਆ ਸੀ, ਜਿਹਦੇ ਵਿੱਚੋਂ ਇੰਨਾ ਨਸ਼ਾ ਬਰਾਮਦ ਕੀਤਾ ਗਿਆ। ਹੁਣ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਕਾਬੂ ਕਰਨ ਤਾਂ ਪੁਲਿਸ ਦਾ ਕੰਮ। ਆਪਾਂ ਪਿਛਲੇ ਦਿਨੀ ਇੱਕ ਬੜਾ ਚਰਚਿਤ ਮੁਕਾਬਲਾ ਹੋਇਆ ਸੀ ਪੁਲਿਸ ਪਾਰਟੀ ਤੇ ਗੈਂਗਸਟਰਾਂ ਦੇ ਵਿਚਾਲੇ, ਜਿਹਦੇ ਵਿੱਚ ਇੱਕ ਗੈਂਗਸਟਰ ਨੂੰ ਫੜ ਲਿਆ ਸੀ ਪੁਲਿਸ ਨੇ। ਉਹ ਵੀ ਗੰਨੇ ਦੇ ਕਮਾਦ ਦੇ ਖੇਤਾਂ ਦੇ ਵਿੱਚ ਮੁਕਾਬਲਾ ਹੋਇਆ ਸੀਗਾ। ਤਾਂ ਉਹ ਠੀਕ ਆ, ਜਿਹੜੇ ਗੈਰ ਕਾਨੂੰਨੀ ਅਨਸਰ ਨੇ, ਸਰਗਰਮ ਨੇ, ਉਹਨਾਂ ਨੂੰ ਪੁਲਿਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ। ਪਰ ਜਿਹੜੀਆਂ ਪੁਲਿਸ ਦੀਆਂ ਕਹਾਣੀਆਂ ਅਖਬਾਰਾਂ ਦੇ ਵਿੱਚ ਛਪਦੀਆਂ ਨੇ, ਉਹ ਸਾਰੀਆਂ ਸੱਚ ਵੀ ਨਹੀਂ ਹੁੰਦੀਆਂ। ਹੁਣ ਪੁਲਿਸ ਦੱਸਦੀ ਹੈ ਕਿ ਇਹਨਾਂ ਦੇ 4 ਸਾਥੀ ਹੈਪੀ ਬਾਵਾ ਵਾਸੀ ਅਲਾਦੀਨਪੁਰ, ਅਜੇ ਮਣੀ ਦੋਵੇਂ ਸੰਘੇ ਪਿੰਡ ਦੇ ਰਹਿਣ ਵਾਲੇ ਆ, ਰਾਜਾ ਵਾਸੀ ਝੰਡੇਰ, ਇਹ ਮੌਕੇ ਤੋਂ ਫਰਾਰ ਹੋ ਗਏ ਆ। ਤੇ ਜਦਕਿ ਜਿਹੜੇ ਵੇਖੇ ਆ 2 ਗੈਂਗਸਟਰ, ਇੱਕ ਤਾਂ ਚਰਨਜੀਤ ਸਿੰਘ ਰਾਜੂ ਉਰਫ ਰਾਜੂ ਸ਼ੂਟਰ ਤੇ ਗੁਰਦੇਵ ਸਿੰਘ ਜਿਹੜਾ ਕਿ ਕੱਕਾ ਕੰਡਿਆਲਾ ਦਾ ਰਹਿਣ ਵਾਲਾ, ਉਹਨੂੰ ਪੁਲਿਸ ਨੇ ਕਾਬੂ ਕਰ ਲਿਆ। ਬੱਚਿਆਂ ਦੀ ਜਾਨ ਬਚਾਉਣ ਵਾਲੀ ਜਿਹੜੀ ਖਬਰ ਆ ਉਹ ਜੰਮੂ ਕਸ਼ਮੀਰ ਦੇ ਦੋਦਾ ਜ਼ਿਲ੍ਹੇ ਦੇ ਨਾਲ ਜੁੜੀ ਹੋਈ ਆ। ਉੱਥੇ ਮੀਂਹ ਪਿਆ ਸੀ ਤੇ ਜ਼ਮੀਨ ਖਿਸਕਣ ਕਰਕੇ ਜਿਹੜੀ ਆ ਉਹ ਕਈ ਘਰ ਢਹਿ ਰਹੇ ਸਨ। ਕੱਚਾ ਘਰ ਢਹਿਣ ਮੌਕੇ 2 ਬੱਚਿਆਂ ਨੂੰ ਬਚਾਉਂਦਿਆਂ 38 ਸਾਲਾ ਔਰਤ ਦੀ ਜਾਨ ਚਲੀ ਗਈ ਹੈ। ਇਹ ਘਟਨਾ ਭੱਦਰਵਾਹ ਸ਼ਹਿਰ ਤੋਂ ਕੁਝ ਕਿਲੋਮੀਟਰ ਦੂਰ ਸਰਤਿੰਗਲ ਪਿੰਡ ਹੈ, ਸਰਤਿੰਗਲ ਦੇ ਨੇੜੇ ਪਿੰਡ ਪੈਂਦਾ ਬੁਟਲਾ, ਉੱਥੋਂ ਦੀ ਹੈ। ਜਿੱਥੇ ਜਿਹੜੇ ਕਿਰਨਾ ਦੇਵੀ ਉਹਦਾ ਨਾਂ ਦੱਸਿਆ ਗਿਆ, 38 ਸਾਲ ਉਹਦੀ ਉਮਰ ਆ। ਉਹਦੇ ਪੁੱਤਰ ਮਿਸ਼ਲ ਸਿੰਘ ਜਿਹਦੀ ਉਮਰ 15 ਸਾਲ ਹੈ ਤੇ ਨਿਕਸਨ ਜਰਿਆਲ ਜਿਹਦੀ ਉਮਰ 10 ਸਾਲ ਹੈ,
ਉਹ ਘਰ ਦੇ ਵਿੱਚ ਫਸ ਗਏ ਸਨ। ਇਹਨੇ ਜਿਹੜਾ 15 ਸਾਲਾਂ ਦਾ ਬੱਚਾ ਹੈ ਮਿਸ਼ਲ ਸਿੰਘ, ਇਹਨੇ ਦੱਸਿਆ ਕਿ ਸਾਡੇ ਉੱਤੇ ਛੱਤ ਡਿੱਗ ਰਹੀ ਸੀ, ਅਚਾਨਕ ਛੱਤ ਡਿੱਗਦੀ ਦੇਖ ਕੇ ਮਾਂ ਭੱਜ ਕੇ ਸਾਡੀ ਅੰਦਰ ਆਈ ਤੇ ਉਹਨੇ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਬਾਹਰਲੇ ਕਮਰੇ ਵੱਲ ਧੱਕ ਦਿੱਤਾ। ਉਹ ਸਾਨੂੰ ਬਚਾਉਣ ਦੇ ਵਿੱਚ ਤਾਂ ਸਫਲ ਰਹੀ, ਪਰ ਜਿਵੇਂ ਹੀ ਅਸੀਂ ਬਾਹਰ ਨਿਕਲੇ ਤੇ ਉਹਨੂੰ ਨਿਕਲਣਾ ਨਸੀਬ ਨਾ ਹੋਇਆ ਤੇ ਉਹਦੀ ਜਿਹੜੀ ਇਹਨਾਂ ਦੀ ਮਾਂ ਦੀ ਆ ਉਹ ਮੌਤ ਹੋ ਗਈ ਆ ਤੇ ਉਹਦੀ ਉਮਰ ਜਿਹੜੀ ਆ ਉਹ 38 ਸਾਲ ਦੱਸੀ ਗਈ ਹੈ। ਸੋ ਮਾਂ ਪਿਓ ਏਡੇ ਮਤਲਬ ਆਪਣੀ ਜਾਨ ਤੇ ਖੇਡ ਕੇ ਵੀ ਬੱਚਿਆਂ ਨੂੰ ਜਿਹੜਾ ਉਹ ਬਚਾਉਣ ਦਾ ਯਤਨ ਕਰਦੇ ਨੇ, ਪਰ ਮੰਦਭਾਗੀ ਗੱਲ ਇਹ ਹੈ ਕਿ ਮਾਤਾ ਆਪ ਉਸ ਡਿੱਗਦੀ ਛੱਤ ਦੇ ਹੇਠੋਂ ਬਾਹਰ ਨਹੀਂ ਨਿਕਲ ਸਕੀ। ਜਿਹੜਾ ਆਪਾਂ 35 ਟੁਕੜਿਆਂ ਵਾਲਾ ਕੇਸ ਸਾਂਝਾ ਕਰਕੇ ਹਟੇ ਹਾਂ, ਜਿਹੜੇ ਸ਼ਰਧਾ ਤੇ ਅਫਤਾਫ ਦੀ ਕਹਾਣੀ ਆ, ਮਿੰਟੂ ਜੀ ਦੱਸ ਕੇ ਗਏ ਨੇ ਉਹਦੀ ਤਫਸੀਲ। ਪਰ ਹੁਣ ਇੱਕ ਹੋਰ ਚਰਚਿਤ ਕਤਲकांड ਵਾਪਰ ਗਿਆ। ਇਹ ਯੂਪੀ ਦੇ ਆਜ਼ਮਗੜ੍ਹ ਦੇ ਨਾਲ ਮਿਲਦਾ ਜੋ ਮਾਫ ਕਰਨਾ, ਯੂਪੀ ਦੇ ਆਜ਼ਮਗੜ੍ਹ ਦੇ ਵਿੱਚ ਘਟਨਾ ਵਾਪਰੀ ਹੈ ਤੇ ਸ਼ਰਧਾ ਹੱਤਿਆਕਾਂਡ ਦੇ ਨਾਲ ਮਿਲਦਾ ਜੁਲਦਾ ਕੇਸ ਆ। ਇੱਥੇ ਇੱਕ ਖੂਹ ਦੇ ਵਿੱਚੋਂ 22 ਸਾਲਾ ਕੁੜੀ ਦੀ ਲਾਸ਼ ਮਿਲੀ ਹੈ। ਇਹਨੂੰ ਲਾਸ਼ ਨੂੰ 5 ਟੁਕੜਿਆਂ ਦੇ ਵਿੱਚ ਕੱਟ ਕੇ ਖੂਹ ਦੇ ਵਿੱਚ ਸਿੱਟਿਆ ਗਿਆ ਸੀ। ਇਹ ਖਦਸ਼ਾ ਜਤਾਇਆ ਜਾ ਰਿਹਾ ਕਿ ਇਸ ਕੁੜੀ ਦੇ ਨਾਲ ਵੀ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਦਾ ਕਤਲ ਜਿਹੜਾ ਉਹ ਕੀਤਾ ਗਿਆ। ਕੁੜੀ ਕੌਣ ਆ ਇਹਦੇ ਬਾਰੇ ਹਾਲੇ ਕੋਈ ਪਤਾ ਨਹੀਂ ਲੱਗਿਆ। ਆਜ਼ਮਗੜ੍ਹ ਦੇ ਪੱਛਮ ਵਾਲੇ ਇਲਾਕੇ ਦੇ ਵਿੱਚ ਏਰੀਏ ਦੇ ਵਿੱਚ ਪਿੰਡ ਪੈਂਦਾ ਪੱਟੀ, ਉੱਥੋਂ ਦਾ ਇਹ ਪੂਰਾ ਮਾਮਲਾ ਹੈ। ਸੜਕ ਦੇ ਕਿਨਾਰੇ ਇੱਕ ਖੂਹ ਬਣਿਆ ਹੋਇਆ ਤੇ ਜਦੋਂ ਲੋਕਾਂ ਨੂੰ ਖੂਹ ਦੇ ਵਿੱਚੋਂ ਬਦਬੂ ਆਉਣ ਲੱਗੀ ਤਾਂ ਉਹਨਾਂ ਨੇ ਝਾਕ ਕੇ ਦੇਖਿਆ ਤਾਂ ਉੱਥੇ ਲਾਸ਼ ਦੇ ਜਿਹੜੇ ਟੁਕੜੇ ਆ ਉਹ ਤੈਰਦੇ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਪੁਲਿਸ ਨੇ ਕੱਢਿਆ ਤੇ ਪੁਲਿਸ ਨੇ ਹਲੇ ਨਹੀਂ ਦੱਸਿਆ ਕਿ ਕਿੱਥੋਂ ਦੀ ਕੁੜੀ ਹੈ ਜਾਂ ਇਹਦੀ ਪਹਿਚਾਣ ਪੁਲਿਸ ਕਹਿੰਦੀ ਹੈ ਕਿ ਨਹੀਂ ਹੋ ਸਕੀ, ਪਰ ਇਸ ਕੁੜੀ ਦਾ ਸਿਰ ਵੀ ਹਲੇ ਤੱਕ ਜਿਹੜਾ ਨਹੀਂ ਮਿਲਿਆ। ਪੁਲਿਸ ਜਾਂਚ ਕਰ ਰਹੀ ਹੈ ਕਿ ਕਿਹੜੇ ਇਲਾਕਿਆਂ ਦੇ ਵਿੱਚੋਂ ਕੁੜੀਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਜਾਂ ਖਬਰਾਂ ਜਾਂ ਕਿਸੇ ਨੇ ਰਿਪੋਰਟਾਂ ਦਰਜ ਕਰਾਈਆਂ ਹੋਣ, ਕਿਸੇ ਵੀ ਤਰ੍ਹਾਂ ਦੀ ਮਿਸਿੰਗ ਦੀ ਜਿਹੜੀ ਰਿਪੋਰਟ ਆ ਦਰਜ ਕੀਤੀ ਹੈ ਤਾਂ ਉਹਦੇ ਬਾਰੇ ਪੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪੁਲਿਸ ਜਿਹੜੀ ਫੋਰੈਂਸਿਕ ਟੀਮ ਹੈ ਉਹਨਾਂ ਨੇ ਇਸ ਗੱਲ ਦਾ ਖਦਸ਼ਾ ਜਤਾਇਆ ਕਿ ਇਹ ਜਿਹੜੀ ਘਟਨਾ ਵਾਪਰੀ ਹੋ ਸਕਦੀ ਹੈ 3 ਦਿਨ ਪਹਿਲਾਂ ਵਾਪਰੀ ਹੈ ਤੇ ਕਿਸੇ ਨੇ ਕਤਲ ਦੂਰ ਕੀਤਾ ਹੋਣਾ, ਕਿਉਂ ਫੋਰੈਂਸਿਕ ਟੀਮ ਨੂੰ ਜਾਂ ਮੈਡੀਕਲ ਜਿਹੜੇ ਐਗਜ਼ਾਮੀਨਰ ਹੁੰਦੇ ਆ ਉਹ ਇਹਨਾਂ ਚੀਜ਼ਾਂ ਦੇ ਮੁੱਢਲੇ ਤੌਰ ਤੇ ਜਿਹੜੇ ਆ ਉਹ ਅੰਦਾਜ਼ੇ ਲਾ ਲੈਂਦੇ ਆ। ਤਾਂ ਕਤਲ ਹੋਏ ਨੂੰ ਚਿਰ ਹੋਇਆ, ਪਰ ਕਿਸੇ ਨੇ ਲਾਸ਼ ਨੂੰ ਟਿਕਾਣੇ ਲਾਉਣ ਦੇ ਲਈ ਇਹ ਜਿਹੜਾ ਖੂਹ ਹੈ ਇਹਦੇ ਵਿੱਚ ਉਹਦੇ ਟੁਕੜੇ ਕਰਕੇ ਸਿੱਟ ਦਿੱਤੇ। ਸੋ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।